ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿਸ ਦੇ ਵਿੱਚ ਪੰਜਾਬ ਭਾਰਤ ਦੀਆਂ ਜਿਹੜੀਆਂ ਅਹਿਮ ਖਬਰਾਂ ਆ ਉਸ ਦੇ ਉੱਤੇ ਜਿਹੜੀ ਆ ਉਹ ਆਪਾਂ ਵਿਚਾਰ ਚਰਚਾ ਜਿਹੜੀ ਕਰਾਂਗੇ। ਅਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੁਤਾ ਜੀ ਯੂਨੀਵਰਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲੋਕ ਤੋਂ, ਜੱਸੀ ਗਿੱਲ ਜੀ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਜਿਹੜੇ ਵਾਲੇ ਸਾਰੇ ਹੀ ਸੀਨੀਅਰਜ਼ ਬੇਕਰਸਫੀਲਡ ਤੋਂ, ਅਤੇ ਰਣਜੀਤ ਸਿੰਘ ਮਡੇਰ ਜੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜਾਂ 408-272-5200 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਰਾਹੁਲ ਗਾਂਧੀ ਦਾ ਕਾਂਗਰਸ ਦਾ ਪ੍ਰਧਾਨ ਬਣਨਾ ਆਲਮੋਸਟ ਤੈਅ। ਦੇਖੋ, ਇਹਦਾ ਉਦਾਂ ਨਹੀਂ ਤੈਅ ਸੀਗਾ ਜਿੱਦਣ ਐਲਾਨ ਹੋਇਆ ਸੀਗਾ ਕਿ ਪ੍ਰਧਾਨ ਦੀ ਚੋਣ ਕਰਨੀ ਆ ਜੀ। ਔਰ ਇਹਨਾਂ ਦੇ ਵਿੱਚੋਂ ਹੀ ਇੱਕ ਮੁੰਡਾ ਉੱਠ ਪਿਆ ਸ਼ਹਿਜ਼ਾਦ ਪੂਨਾਵਾਲਾ, ਉਹਨੇ ਸਾਰੀ ਪੋਲ ਖੋਲ ਦਿੱਤੀ ਸੀ। ਹਾਲਾਂਕਿ ਉਹਦੀ ਟਾਈਮਿੰਗ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ ਕਿ ਉਹਨੂੰ ਵੰਸ਼ਵਾਦ ਹੋਣੇ ਕਾਹਤੋਂ ਨਜ਼ਰ ਆਇਆ। ਪਰ ਉਹਨੇ ਜੋ ਸਵਾਲ ਖੜਾ ਕੀਤਾ ਸੀ ਉਹਦਾ ਸਵਾਲ ਗੈਰ ਵਾਜਿਬ ਨਹੀਂ ਸੀਗਾ ਜੀ। ਤਾਂ ਇਹ ਬਿਲਕੁਲ ਤੈਅ ਸੀਗਾ ਕਿ ਇਹਦੇ ਬਰੋਬਰ ਕਿਸੇ ਨੇ ਕਾਗਜ਼ ਭਰਨੇ ਨਹੀਂ। ਇਹ ਸਿਰਫ ਤੇ ਸਿਰਫ ਐਵੇਂ ਗਫੂਮ ਜਿਹਾ ਕਰਨਾ ਇਹਨਾਂ ਨੇ, ਉੱਪਰ ਪੰਚ ਜਿਹਾ ਰਚ ਕੇ ਇਹਨਾਂ ਨੇ ਅੱਜ ਨਾਮਜ਼ਦਗੀ ਭਰੀ ਹੈ ਰਾਹੁਲ ਗਾਂਧੀ ਨੇ। ਬਰੋਬਰ ਕਿਸੇ ਨੇ ਭਰੀ ਨਹੀਂ। ਗਾਂਧੀ ਪਰਿਵਾਰ ਦੇ ਵਿੱਚ ਹੀ ਪ੍ਰਧਾਨਗੀ ਰਹਿ ਗਈ ਆ। ਯਾਨੀ ਹੁਣ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਜਿੱਦਾਂ ਬੀਬੀ ਸੋਨੀਆ ਗਾਂਧੀ ਦਾ ਪੁੱਤ ਆ ਰਾਹੁਲ ਗਾਂਧੀ, ਜਿੱਡਾ ਵੱਡਾ ਇਹ ਸੱਚ ਆ ਓਡਾ ਵੱਡਾ ਇਹ ਸੱਚ ਆ ਕਿ ਕਾਂਗਰਸ ਜਿਹੜੀ ਆ ਉਹ ਇਹਨਾਂ ਗਾਂਧੀਆਂ ਦੀ ਆ ਜੀ। ਜੋ ਮਰਜ਼ੀ ਜਿਹੜਾ ਮਰਜ਼ੀ ਪ੍ਰਧਾਨ ਬਣ ਜਾਵੇ। ਹੁਣ ਰਾਹੁਲ ਗਾਂਧੀ ਪ੍ਰਧਾਨ ਬਣੇਗਾ, ਇਹ ਲਗਭਗ ਤੈਅ ਹੋ ਚੁੱਕਾ। ਬਸ ਤਰੀਕ ਦਾ ਇੰਤਜ਼ਾਰ ਆ। ਹੁਣ ਜਿੱਦਣ ਮੇਰੇ ਖਿਆਲ ਦੇ ਨਾਲ ਜਿੱਦਣ ਇਹਨਾਂ ਨੇ ਨਾਮਜ਼ਦਗੀਆਂ ਦੀ ਜਾਂਚ ਪੜਤਾਲ ਕਰਨੀ, ਬਰੋਬਰ ਕੋਈ ਹੋਣਾ ਨਹੀਂ ਤੇ ਇਹਦੇ ਸਿਰ ਤੇ ਤਾਜ ਰੱਖ ਕੇ ਉਹਨਾਂ ਨੇ ਕਹਿ ਦੇਣਾ ਕਿ ਹਾਂਜੀ ਆ ਪ੍ਰਧਾਨ ਸਾਹਿਬ ਹੈ। ਵੈਸੇ ਪ੍ਰਧਾਨ ਸਾਹਿਬ ਨੂੰ ਸਾਰੇ ਕਬੂਲ ਕਰੀ ਬੈਠੇ, ਇਹਦੇ ਚ ਕੋਈ ਹੈ ਨੀ ਗਾ। ਕਾਂਗਰਸ ਦੇ ਵਿੱਚ ਕੋਈ ਇਹੋ ਜਿਹਾ ਹੁਣ ਬਰੋਬਰ ਹੈ ਨਹੀਂ ਜਿਹੜਾ ਕਿ ਕਹਿਣ ਲੱਗ ਪਵੇ ਜੀ। ਪਰ ਇਹਦੇ ਵਿੱਚ ਇਹ ਆ ਕਿ ਰਾਹੁਲ ਗਾਂਧੀ ਅੱਗੇ ਕੀ ਕਰੇਗਾ ਕੀ ਨਹੀਂ ਕਰੇਗਾ, ਇਹ ਕਈ ਤਰ੍ਹਾਂ ਦੇ ਸੰਸੇਸ਼ਨ ਤੇ। ਪਰ ਹਾਲ ਦੀ ਘੜੀ ਕਾਂਗਰਸੀ ਖੁਸ਼ੀ ਮਨਾਉਂਦੇ ਪਏ। ਕਹਿੰਦੇ ਆ ਕਿ ਨਰਿੰਦਰ ਮੋਦੀ ਦੇ ਯੱਕੇ ਨੂੰ, ਉਹ ਯੱਕਾ ਜਿਹੜਾ ਕਿ ਸਭ ਕੁਛ ਮਿੱਧਦਾ ਤੁਰਿਆ ਜਾਂਦਾ, ਇਸ ਯੱਕੇ ਨੂੰ ਹੁਣ ਜੇ ਕੋਈ ਰੋਕੂਗਾ ਤੇ ਸਾਡਾ ਰਾਹੁਲ ਗਾਂਧੀ ਰੋਕੂਗਾ। ਆ ਸਾਡਾ ਕੈਪਟਨ ਅਮਰਿੰਦਰ ਸਿੰਘ ਵੀ ਜਿਹੜਾ ਕਦੇ ਕਹਿੰਦਾ ਸੀ ਤੇ ਹਾਲੇ ਮੈਚਿਓਰ ਨਹੀਂ ਗਾ, ਮੈਚਿਓਰ ਆ, ਇਹਨੂੰ ਤੇ ਕੁਛ ਪਤਾ ਹੀ ਨਹੀਂ ਗਾ। ਤੇ ਬੱਚਾ ਉਦੋਂ ਪ੍ਰਧਾਨਗੀ ਨਹੀਂ ਸੀ ਨਾ ਮਿਲਦੀ ਪਈ ਕੈਪਟਨ ਅਮਰਿੰਦਰ ਸਿੰਘ ਨੂੰ, ਔਖਾ ਸੀ। ਉਦੋਂ ਕਹਿੰਦਾ ਸੀਗਾ ਇਹ ਤਾਂ ਬੱਚਾ ਇਹਨੂੰ ਨੌਸਿੱਖਿਆ ਹੈਗਾ, ਇਹਨੂੰ ਫੜਾ ਕੇ ਕਾਂਗਰਸ ਦੀ ਭਾਗਦੌੜ ਗੱਡੀ ਕਿਸੇ ਚੀਜ਼ ਚ ਦਬਾਉਣੀ ਆ। ਤੇ ਅੱਜ ਆਖਣ ਡਿਆ ਸੀ ਇਹ ਤਾਂ ਬਹੁਤ ਸਿਆਣਾ ਪ੍ਰਧਾਨ ਮੰਤਰੀ ਬਣਦੇ ਕਾਬਲ ਹੀ ਇਹ ਮੁੰਡਾ, ਤੇ ਨਾਲੇ ਮੇਰੇ ਮੁੰਡੇ ਦੇ ਨਾਲ ਪੜ੍ਹਦਾ ਰਿਹਾ, ਮੈਨੂੰ ਜਾਣਦਾ ਚੰਗੀ ਤਰ੍ਹਾਂ। ਤੇ ਭਗਵੰਤ ਮਾਨ ਕਹਿੰਦਾ ਤੇਰੇ ਮੁੰਡੇ ਨਾਲ ਪੜ੍ਹਦਾ ਰਿਹਾ ਤੇ ਇਹਦਾ ਮਤਲਬ ਕਿ ਉਹਨੂੰ ਪ੍ਰਧਾਨ ਮੰਤਰੀ ਬਣਾ ਦੇ ਲੁਕੀ ਛੁਪੇ ਸਾਰੇ ਜੀ। ਇਸ ਤਰ੍ਹਾਂ ਦੀਆਂ ਇਹ ਗੱਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤੀਆਂ। ਖੈਰ ਕਾਂਗਰਸੀਆਂ ਦੇ ਵਿੱਚ ਜੋਸ਼ ਵੀ ਹੈਗਾ, ਇੱਕ ਹਕੀਕਤ ਹੈ। ਦੂਸਰੀ ਹਕੀਕਤ ਇਹ ਵੀ ਆ ਕਿ ਰਾਹੁਲ ਗਾਂਧੀ ਉਸ ਦਾਇਰੇ ਚੋਂ ਹੌਲੀ 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 ਬਾਹਰ ਆ ਰਿਹਾ, ਜਿਹੜਾ ਦਾਇਰਾ ਉਹਦੇ ਆਲੇ ਦੁਆਲੇ ਬੇਵਕੂਫੀਆਂ ਦਾ ਖਿੱਚਿਆ ਹੋਇਆ ਸੀਗਾ। ਉਹ ਥੋੜਾ ਹੁਣ ਉਹਦੇ ਤੋਂ ਪੂਰੀ ਤਰ੍ਹਾਂ ਤੇ ਨਹੀਂ ਮੈਂ ਕਹੂੰਗਾ, ਪਰ ਜਿੰਨਾ ਕੁ ਮੈਂ ਦੇਖਦਾ ਪਿਆ ਉਹਦਾ ਕੰਪੇਨ ਕਰਨ ਦਾ ਢੰਗ, ਮੁੱਦਿਆਂ ਨੂੰ ਚੁੱਕਣਾ, ਟਾਈਮ ਤੇ ਸੱਟ ਮਾਰਨੀ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਹੌਲੀ ਹੌਲੀ ਉਹਨੂੰ ਪਰਪੱਕ ਕਰਦੀਆਂ ਪਈਆਂ। ਪਰ ਜਿਸ ਤਰੀਕੇ ਨਾਲ ਉਹਦਾ ਟਰੈਕ ਰਿਕਾਰਡ ਹੈ, ਟਰੈਕ ਰਿਕਾਰਡ ਦਾ ਬਹੁਤ ਬੁਰਾ ਹੈ। ਜਿੱਦਾਂ ਹੁਣ ਤੱਕ 30 ਤੋਂ ਵੱਧ ਚੋਣਾਂ ਹਾਰ ਚੁੱਕਾ। ਇੱਕ ਰਾਜ ਦੇ ਵਿੱਚ ਚੋਣ ਜਿੱਤਦਾ, ਚਾਰਾਂ ਚ ਹਾਰ ਜਾਂਦਾ। ਐਤਕੀ ਵੀ ਦੇਖੋ ਨਾ, ਪੰਜਾਬ ਦੇ ਵਿੱਚ ਜਿੱਤ ਗਏ ਸੀਗੇ, ਪਰ ਗੋਆ ਚ ਹਾਰ ਗਏ, ਉੱਤਰ ਪ੍ਰਦੇਸ਼ ਚ ਹਾਰ ਗਏ, ਉੱਤਰਾਖੰਡ ਚ ਹਾਰ ਗਏ, ਮਣੀਪੁਰ ਚ ਹਾਰ ਗਏ। 2016 ਚ ਵੀ ਇਹੋ ਹੀ ਹੋਇਆ, ਪੁਡੂਚੇਰੀ ਚ ਜਿੱਤ ਗਏ, ਅਸਮ ਚ ਹਾਰ ਗਏ, ਕੇਰਲ ਚ ਹਾਰ ਗਏ, ਤਮਿਲਨਾਡੂ ਚ ਹਾਰ ਗਏ, ਪੱਛਮ ਬੰਗਾਲ ਚ ਹਾਰ ਗਏ।
ਯਾਨੀ ਇੱਕ ਕਦਮ ਅੱਗੇ 5 ਕਦਮ ਪਿੱਛੇ, ਇੱਕ ਕਦਮ ਅੱਗੇ 4 ਕਦਮ ਪਿੱਛੇ। ਇਹ ਰਾਹੁਲ ਗਾਂਧੀ ਦਾ ਹੁਣ ਤੱਕ ਦਾ ਟਰੈਕ ਰਿਕਾਰਡ ਆ। ਤਾਂ ਇਸ ਟਰੈਕ ਰਿਕਾਰਡ ਨੂੰ ਸੁਧਾਰਨਾ ਪਵੇਗਾ, ਚੋਣ ਜਿੱਤਣ ਦੀ ਸਮਰੱਥਾ ਪੈਦਾ ਕਰਨੀ ਪਵੇਗੀ ਔਰ ਉਸ ਸਮਰੱਥਾ ਨੂੰ ਅੱਗੇ ਲੋਕਾਂ 'ਚ ਇਹ ਧਾਰਨਾ ਦੇ ਰੂਪ 'ਚ ਪਹੁੰਚਾਉਣਾ ਪਊਗਾ। ਇਹ ਬਹੁਤ ਵੱਡਾ ਇਮਤਿਹਾਨ ਹੋਵੇਗਾ ਰਾਹੁਲ ਗਾਂਧੀ ਲਈ, ਕਿਉਂਕਿ ਇਸ ਸਮੇਂ ਜਿਸ ਦੌਰ ਦੇ ਵਿੱਚ ਕਾਂਗਰਸ ਆ, ਉਸ ਦੌਰ ਦੇ ਵਿੱਚ ਰਾਹੁਲ ਗਾਂਧੀ ਲਈ ਇਹ ਲੜਾਈ ਜਿਹੜੀ ਜਿੱਤਣੀ ਉਹ ਹੋਰ ਵੀ ਇਸ ਕਰਕੇ ਔਖੀ ਹੋ ਜਾਂਦੀ ਹੈ ਕਿਉਂਕਿ ਉਹਦੇ ਬਰੋਬਰ ਦਾ ਕੋਈ ਵੀ ਨਾਲ ਜਰਨੈਲ ਨਹੀਂ ਹੈ, ਉਹ ਇਕੱਲਾ ਹੀ ਆ। ਸੋ ਲੜਾਈ ਦੂਜੇ ਪਾਸੇ ਉਹਨਾਂ ਲੋਕਾਂ ਨਾਲ ਆ ਜਿਨ੍ਹਾਂ ਦਾ ਕੈਡਰ ਹੈ ਜਿਹੜਾ ਬਹੁਤ ਜ਼ਿਆਦਾ ਮਜ਼ਬੂਤ ਆ। ਇਹ ਠੀਕ ਆ, ਰਾਹੁਲ ਗਾਂਧੀ ਪ੍ਰਧਾਨ ਬਣ ਗਿਆ, ਬਿਨਾਂ ਵਿਰੋਧ ਤੋਂ ਬਣ ਗਿਆ। ਪਰ ਉਹ ਜਿਵੇਂ ਕਿਸੇ ਨੇ ਆਖਿਆ ਸੀਗਾ ਨਾ, ਸ਼ਾਇਦ ਉਹ ਅਲਮਾ ਇਕਬਾਲ ਜੀ ਨੇ ਆਖਿਆ ਸੀਗਾ ਕਿ ਸਿਤਾरों से आगे जहां और भी है, अब इश्क की इम्तिहान और भी है। ਸੋ ਇਹ ਨਹੀਂ ਹੈ ਕਿ ਪ੍ਰਧਾਨ ਬਣ ਗਿਆ ਤੇ ਪ੍ਰਧਾਨ ਹੁਣ ਉੱਥੇ ਆਪਣੀ ਘਰ ਦੇ ਵਿੱਚ ਹੀ ਕਿਚਨ ਕਮੇਟੀ 'ਚ ਫੈਸਲੇ ਲਈ ਜਾਵੇ। ਇਹਨੂੰ ਪੂਰੇ ਭਾਰਤ ਦੇ ਵਿੱਚ ਆਪਣਾ ਪ੍ਰਧਾਨ ਹੋਣਾ ਔਰ ਕਾਂਗਰਸ ਦਾ ਸਮਰੱਥ ਪ੍ਰਧਾਨ ਹੋਣਾ ਸਾਬਤ ਕਰਨਾ ਪਵੇਗਾ। ਇਮਤਿਹਾਨ ਯਾਨੀ ਸ਼ੁਰੂ ਹੋਏ ਇਹਦੇ ਜੀ। ਤੇ ਕਿਤੇ ਮਿੰਟੂ ਜੀ ਬਾਕੀ ਜਾਣੇ ਇਹ ਤਾਂ ਨਹੀਂ ਸੋਚਦੇ ਵੀ ਚਲੋ ਇਹ ਅਖੀਰਲਾ ਜਿਹੜਾ ਗਾਂਧੀ ਹੋਊਗਾ ਵੀ ਇਹਦੇ ਤੋਂ ਤਾਂ ਕਾਂਗਰਸ ਜਿਹੜੀ ਆ ਸੰਭਲਣੀ ਨਹੀਂ, ਸ਼ਾਇਦ ਕਿਸੇ ਹੋਰ ਦਾ ਬਾਅਦ ਦੇ ਵਿੱਚ ਮੌਕਾ ਲੱਗ ਜਾਵੇ। ਨਹੀਂ ਅਖੀਰਲਾ ਕਿਉਂ, ਹਾਲੇ ਤੇ ਮੁੰਡਾ ਖੁੰਡਾ ਹੈ। ਜਿਵੇਂ ਉਹ ਆਂਦਾ ਸੀਗਾ ਕਹਿਣ ਦਾ ਭਾਵ ਵੀ ਅੱਗੇ ਸ਼ਾਇਦ ਗੱਲ ਨਾ ਤੁਰੇ ਹੋਰ। ਹਾਲੇ ਤਾਂ ਜੱਟ ਮੈਦਾਨ 'ਚ ਕੁਝ ਵੀ ਹੋ ਸਕਦਾ ਹੈ, ਹਾਲੇ ਤੇ ਕੁਛ ਵੀ ਹੋ ਸਕਦਾ, ਗਾਂਧੀ ਕੋਈ ਵੀ ਹੋ ਸਕਦਾ ਹੈ। ਖੈਰ ਏਦਾਂ ਦੀ ਗੱਲ ਤੇ ਹੈ ਨੀ ਗੀ। ਪਰ ਰਾਹੁਲ ਗਾਂਧੀ ਹੋਵੇ ਚਾਹੇ ਕੋਈ ਵੀ ਗਾਂਧੀ ਹੋਵੇ, ਮੈਂ ਦੱਸਿਆ ਨਾ ਕਿ ਗਾਂਧੀਆਂ ਜੋਗੀ ਹੋਈ ਕਾਂਗਰਸ ਆ। ਇਹ ਇੰਦਰਾ ਗਾਂਧੀ ਨੇ ਦੇਖੋ ਨਾ, ਕਾਂਗਰਸ ਟੁੱਟ ਗਈ ਸੀ ਪਹਿਲਾਂ। ਕਾਂਗਰਸ ਜਿਹੜੀ ਸੀਗੀ ਉਹ ਹੋਰ ਕਿਸਮ ਦੀ ਸੀਗੀ। ਬਾਅਦ ਦੇ ਵਿੱਚ ਜਦੋਂ ਮਰਾਰਜੀ ਦੇਸਾਈ ਹੋਰਾਂ ਬਗਾਵਤ ਕੀਤੀ, ਫਿਰ ਉਹ ਰਾਸ਼ਟਰਪਤੀ ਦੀ ਚੋਣ ਹੋਈ, ਇੰਦਰਾ ਗਾਂਧੀ ਨੇ ਆਪਣਾ ਆਜ਼ਾਦ ਰਾਸ਼ਟਰਪਤੀ ਖਿਲਾਰ ਦਿੱਤਾ, ਵੀ ਗਿਰੀ ਉਹਦਾ ਨਾਮ ਸੀਗਾ। ਉਦੋਂ ਟੁੱਟ ਕੇ ਫਿਰ ਇਹ ਕਾਂਗਰਸ ਆਈ ਬਣ ਗਈ ਨਾ। ਉਹ ਕਾਂਗਰਸ ਆਈ ਇਹਨਾਂ ਦੇ ਵਿਹੜੇ 'ਚ ਆਈ ਸੀ, ਇਹਨਾਂ ਨੇ ਮੁੜ ਕੇ ਨਿਕਲ ਨਹੀਂ ਦਿੱਤੀ ਵਿਹੜੇ 'ਚੋਂ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਪ੍ਰਸਿੱਧ ਅਦਾਕਾਰ, ਪ੍ਰਸਿੱਧ ਡਾਇਲੋਗ ਮੇਰੇ ਪਾਸ ਮਾਂ ਹੈ ਵਾਲੇ ਸ਼ਸ਼ੀ ਕਪੂਰ ਦਾ ਦੇਹਾਂਤ। ਕਿਆ ਬਾਤ ਹੈ। ਕਿਸੇ ਨੇ ਕਿਹਾ ਸੀਗਾ ਨਾ, ਇਹ ਗੁਲਿਸਤਾਨ ਤੁਝਸੇ ਕੈਸੀ ਨਾਦਾਨੀ ਹੁਈ, ਫੂਲ ਵੋ ਤੋੜਾ ਜਿਸਸੇ ਚਮਨ ਮੇਂ ਵੀਰਾਨੀ ਹੋਈ। ਸ਼ਸ਼ੀ ਕਪੂਰ ਮੇਰੇ ਖਿਆਲ ਦੇ ਨਾਲ ਛੋਟੇ ਜਿਹੇ ਬੱਚੇ ਤੋਂ ਲੈ ਕੇ, ਜਿਹੜਾ ਉਸ ਦੌਰ ਦੇ ਵਿੱਚ ਸੀਗਾ, ਛੋਟੇ ਤੋਂ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗ ਤੱਕ ਦਾ ਮਨਪਸੰਦੀਦਾ ਅਦਾਕਾਰ ਸੀਗਾ। ਔਰ ਕਮਾਲ ਦੇਖੋ ਕਿ ਉਸ ਦੌਰ ਦੇ ਵਿੱਚ ਸ਼ਸ਼ੀ ਕਪੂਰ ਨੇ ਆਪਣਾ ਇੱਕ ਮੁਕਾਮ ਸਿਰਜਿਆ, ਜਿਸ ਦੌਰ ਦੇ ਵਿੱਚ ਰਾਜੇਸ਼ ਖੰਨਾ, ਰਾਜ ਕੁਮਾਰ, ਫਲਾਣਾ ਟਮਕਾਣਾ, ਅਮਿਤਾਭ ਬੱਚਨ, ਇਹਨਾਂ ਦਾ ਦੌਰ ਚੱਲਦਾ ਸੀਗਾ। ਸੋ ਏਡੇ ਵੱਡੇ ਸੁਪਰ ਸਟਾਰਾਂ ਦੇ ਜਮਾਵੜੇ ਦੇ ਵਿੱਚ ਇੱਕ ਸ਼ਸ਼ੀ ਕਪੂਰ ਵਰਗੇ ਅਦਾਕਾਰ ਨੇ ਆਪਣੀ ਹੋਂਦ ਮਜ਼ਬੂਤੀ ਦੇ ਨਾਲ ਦਰਸਾਉਣੀ, ਇਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਸੀਗੀ। ਉਸ ਸਮੇਂ ਬਹੁਤ ਜ਼ਬਰਦਸਤ ਇਨਸਾਨ ਸੀਗੇ, ਜ਼ਿੰਦਾ ਦਿਲ ਇਨਸਾਨ ਸੀਗੇ। ਅੱਜ ਬਹੁਤ ਲੰਮੀ ਬਿਮਾਰੀ ਤੋਂ ਬਾਅਦ ਇੰਤਕਾਲ ਹੋ ਗਿਆ, 79 ਵਰ੍ਹਿਆਂ ਦੇ ਸਨ। ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਰਾਜ ਕਪੂਰ, ਪ੍ਰਿਥਵੀ ਰਾਜ ਕਪੂਰ, ਇਹਨਾਂ ਦੀ ਲੈਗਸੀ ਸੀ ਜਿਹੜੀ, ਇਹ ਉਹਨਾਂ ਦੇ ਬੱਚੇ ਖੁਚੇ ਥੰਮ ਸੀਗੇ। ਹੁਣ ਰਣਧੀਰ ਕਪੂਰ ਰਹਿ ਗਿਆ, ਉਹ ਵੀ ਵਿਚਾਰਾ ਬਹੁਤ ਬਿਮਾਰ ਆ। ਜਿਹੜਾ ਕ੍ਰਿਸ਼ਮਾ ਕਪੂਰ ਤੇ ਕਰੀਨਾ ਕਪੂਰ ਦਾ ਬਾਪ ਹੈ ਨਾ, ਉਹ ਇਹਨਾਂ ਸਾਰਿਆਂ 'ਚ ਰਹਿ ਗਿਆ। ਸ਼ਮੀ ਕਪੂਰ ਵੀ ਚਲੇ ਗਿਆ, ਸ਼ਸ਼ੀ ਕਪੂਰ ਵੀ ਚਲੇ ਗਿਆ। ਸੋ ਲੈਗਸੀ ਹੌਲੀ ਹੌਲੀ ਜਿਹੜੀ ਲੈਗਸੀ ਸੀਗੀ, ਵੈਸੇ ਤਾਂ ਲੈਗਸੀ ਅੱਗੇ ਕਾ ਬੱਚੇ ਤੋਰ ਦਿੱਤਾ, ਪਰ ਜਿਹੜੀ ਉਹ ਪ੍ਰਿਥਵੀ ਰਾਜ ਕਪੂਰ ਵਾਲੀ, ਜਿਹੜੇ ਇਕੱਠੇ ਪਿਓ ਪੁੱਤਰ ਦਾਦਾ ਸਾਰੇ ਕੰਮ ਕਰਦੇ ਸੀਗੇ, ਉਹ ਇੱਕ ਵਿਰਾਸਤ ਕਿਤੇ ਨਾ ਕਿਤੇ ਟੁੱਟਦੀ ਜਾਂਦੀ ਆ। ਵੈਸੇ ਸ਼ਸ਼ੀ ਕਪੂਰ ਦੀ ਖਾਸੀਅਤ ਇਹ ਵੀ ਆ ਕਿ ਸ਼ਸ਼ੀ ਕਪੂਰ ਨੇ ਜਦੋਂ ਫਿਲਮ ਨਿਰਮਾਣ ਸ਼ੁਰੂ ਕੀਤਾ ਬਹੁਤ ਵੱਡਾ ਘਾਟਾ ਖਾਧਾ, ਪਰ ਬਾਵਜੂਦ ਇਸ ਦੇ ਜਿਹੜੀ ਉਹਦੀ ਹਮੇਸ਼ਾ ਇੱਕ ਸੋਚ ਰਹਿੰਦੀ ਸੀਗੀ ਕਿ ਕਿਸੇ ਦੀ ਇਮਦਾਦ ਕਰਨੀ ਹੈ, ਉਹ ਗੁਣ ਬੰਦੇ ਨੇ ਆਪਣੇ ਬੁਰੇ ਦੌਰ ਦੇ ਵਿੱਚ ਵੀ ਛੱਡਿਆ ਨਹੀਂ। ਇੱਕ ਉਦਾਹਰਨ ਦੇ ਦਿੰਦਾ ਮੈਂ ਤੁਹਾਨੂੰ, ਅਜੂਬਾ ਫਿਲਮ ਬਣਾਈ ਸੀ, ਔਰ ਉਦੋਂ ਬਣਾਈ ਸੀ ਜਦੋਂ ਡੁੱਬਦਾ ਪਿਆ ਸੀ ਸ਼ਸ਼ੀ ਕਪੂਰ, ਬਿਲਕੁਲ ਇਹਦਾ ਕਾਰੋਬਾਰ ਤਬਾਹ ਹੋਇਆ। ਤਾਂ ਫਿਰ ਇਹਨੇ ਅਮਿਤਾਭ ਬੱਚਨ ਨੂੰ ਆਖਿਆ ਕਿ ਯਾਰ ਫਿਲਮ ਬਣਾਉਣੀ ਹੈ। ਵੈਸੇ ਫਿਲਮ ਨਿਰਮਾਣ 'ਚ ਇਹ ਜਿੰਨੀ ਵੀ ਕਮਾਈ ਕਰਦੇ ਸੀ ਫਿਲਮਾਂ ਤੇ ਲਾ ਦਿੰਦੇ ਸੀਗੇ, ਤੇ ਕਹਿੰਦਾ ਕਿ ਹੁਣ ਆਪਾਂ ਤੈਨੂੰ ਲੈ ਕੇ ਫਿਲਮ ਬਣਾਉਣੀ, ਆਖਰੀ ਹੋਪ ਤੂੰ ਹੀ ਆ। ਤੋ ਕਹਿੰਦੇ ਹੁੰਦੇ ਨਾ ਕਿ ਹੋਪ ਸਭ ਤੇ ਵੱਡੀ ਤੋਪ। ਹੋਪ ਲੈ ਕੇ ਫਿਲਮ ਬਣਾਈ ਅਜੂਬਾ। ਅਜੂਬਾ ਫਿਲਮ ਬਣਾਉਂਦਿਆਂ ਹੱਥ ਬੜਾ ਤੰਗ ਹੋ ਗਿਆ। ਤਾਂ ਇਸੇ ਦਰਮਿਆਨ ਜਿਹੜੀ ਉੱਥੇ ਔਰਤ ਸੈੱਟ ਤੇ ਖਾਣਾ ਵਾਣਾ ਬਣਾਉਂਦੀ ਸੀਗੀ,
ਉਹਦੀ ਕੁੜੀ ਬਿਮਾਰ ਹੋਈ, ਸ਼ਸ਼ੀ ਕਪੂਰ ਨੂੰ ਪਤਾ ਲੱਗਿਆ ਕਿ ਇਹਦੀ ਕੁੜੀ ਨੂੰ ਦਿਲ ਦਾ ਰੋਗ ਆ ਜੀ। ਤਾਂ ਉਸ ਸਮੇਂ ਚੰਕੀ ਪਾਂਡੇ ਦਾ ਬਾਪ ਸੀ ਜਿਹੜਾ ਸ਼ਰਦ ਪਾਂਡੇ, ਉਹਦਾ ਸ਼ਾਇਦ ਨਾਮ ਸੀਗਾ, ਉਹ ਨਾਨਾਵਤੀ ਹਸਪਤਾਲ ਦੇ ਵਿੱਚ ਬਹੁਤ ਵੱਡਾ ਡਾਕਟਰ ਸੀ ਦਿਲ ਦਾ। ਤੇ ਆਪਣੇ ਅਸਿਸਟੈਂਟ ਨੂੰ ਚੁੱਪ ਕਰਕੇ ਸ਼ਸ਼ੀ ਕਪੂਰ ਨੇ ਖਿਆਲ ਹੈ 50,000 ਰੁਪਇਆ ਪਾਂਡੇ ਨੂੰ ਜਾ ਕੇ ਕਹਿ ਦੇ ਵੀ ਸ਼ਸ਼ੀ ਕਪੂਰ ਨੇ ਆਹ ਰਕਮ ਭੇਜੀ ਆ, ਕੁੜੀ ਦਾ ਇਲਾਜ ਸ਼ੁਰੂ ਕਰਦੇ। ਕਹਿੰਦੇ ਆ ਕਿ ਫਿਲਮ ਦੀ ਸ਼ੂਟਿੰਗ ਜਿਹੜੀ, ਉਹ ਕਹਿੰਦਾ ਰਿਹਾ ਅਸਿਸਟੈਂਟ ਕਿ ਫਿਲਮ ਦੀ ਸ਼ੂਟਿੰਗ ਰੁਕ ਜਾਣੀ, ਪੈਸਾ ਤੇ ਅੱਗੇ ਹੈ ਨੀਗਾ, ਤਰਸਦੇ ਪਏ ਆ। ਉਹ ਕਹਿੰਦਾ ਕੋਈ ਗੱਲ ਨੀ, ਰੁਕ ਜਾਊਗੀ ਤੇ ਕੋਈ ਨੀ, ਇੱਕ ਕੁੜੀ ਦਾ ਆਪਰੇਸ਼ਨ ਹੋਣਾ ਜ਼ਰੂਰੀ ਹੈ, ਕੁੜੀ ਦੁਬਾਰਾ ਦਿਲ ਨਹੀਂ ਧੜਕਾ ਸਕੇਗੀ, ਇਸ ਫਿਲਮ ਤੇ ਆਪਾਂ ਫਿਰ ਬਣਾ ਲਾਂਗੇ। ਸੋ ਇਹੋ ਜਿਹਾ ਸ਼ਸ਼ੀ ਕਪੂਰ ਦਾ ਦਿਲ ਸੀਗਾ। ਅਜੂਬਾ ਫਿਲਮ ਬਾਅਦ ਦੇ ਵਿੱਚ ਪੂਰੀ ਹੋਈ ਔਰ ਬਹੁਤ ਬੁਰਾ ਘਾਟਾ ਪਾ ਕੇ ਗਈ ਸੀ ਸ਼ਸ਼ੀ ਕਪੂਰ ਨੂੰ। ਪਰ ਅਸਲ ਦੇ ਵਿੱਚ ਇਹਨਾਂ ਘਾਟਿਆਂ ਤੋਂ ਇਹ ਬੰਦਾ ਡੋਲਿਆ ਨਹੀਂ। ਜੀਵਨ ਸਾਥਣ ਦਾ ਵਿਯੋਗ ਇਹਨੂੰ ਲੈ ਬੈਠਾ, ਉਹ ਚਲੇ ਗਈ। ਤੇ ਉਹਦੇ ਬਾਰੇ ਇੱਕ ਵਾਰੀ ਮੈਂ ਸੁਣਦਾ ਪਿਆ ਸੀ ਇੰਟਰਵਿਊ ਚ, ਇਹਨੇ ਆਖਿਆ ਸੀਗਾ ਕਿ ਜੇ ਮੈਂ ਚਲੇ ਜਾਂਦਾ ਪਹਿਲਾਂ ਤੇ ਉਹਨੇ ਤੇ ਇੰਨਾ ਚਿਰ ਕੱਟਣਾ ਹੀ ਨਹੀਂ ਸੀ, ਇਹ ਤੇ ਮੇਰੀ ਪੱਥਰ ਦਿਲੀ ਹੈ ਕਿ ਉਹਦੇ ਤੋਂ ਬਿਨਾਂ ਮੈਂ ਇੰਨੀ ਜ਼ਿੰਦਗੀ ਕੱਟ ਆਇਆ। ਸੋ ਉਸ ਵਿਯੋਗ ਦੇ ਵਿੱਚ ਫਿਰ ਇਕਾਂਗੀ ਜ਼ਿੰਦਗੀ ਚ ਚਲੇ ਗਏ। ਇਕਾਂਗੀ ਜ਼ਿੰਦਗੀ ਚ ਹੀ ਹੈ ਜਿਨ੍ਹਾਂ ਦਾ ਜਿਹੜਾ ਸੰਸਾਰ ਦੇ ਨਾਲ ਨਾਤਾ ਟੁੱਟ ਗਿਆ, ਫੌਤ ਹੋ ਗਿਆ। ਪਰ ਇਸ ਅਦਾਕਾਰ ਦੀ ਮਹਾਨ ਅਦਾਕਾਰੀ ਦੇ ਅੱਗੇ ਸਿਰ ਝੁਕਦਾ ਵਾ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅੱਜ ਪੰਜਾਬ ਦੇ ਵਿੱਚ ਇਹ ਵੀ ਖਾਸਾ ਮੁੱਦਾ ਜਿਹੜਾ ਗਰਮ ਰਿਹਾ। ਜਸਟਿਸ ਮਹਿਤਾਬ ਸਿੰਘ ਗਿੱਲ ਨੇ ਕਿਹਾ ਵੀ ਮੈਨੂੰ ਤਾਂ ਜੱਜ ਬਾਦਲ ਹੋਣਾ ਨੇ ਬਣਵਾਇਆ ਸੀ। ਦੇਖੋ, ਜਸਟਿਸ ਮਹਿਤਾਬ ਸਿੰਘ ਗਿੱਲ ਹੋਰਾਂ ਦਾ ਜਿਹੜਾ ਕਮਿਸ਼ਨ ਹੈ ਨਾ, ਉਹ ਵੀ ਉਦੋਂ ਤੋਂ ਚਰਚਾ 'ਚ ਆ ਜਦੋਂ ਤੋਂ ਇਹਨੇ ਕੰਮਕਾਰ ਸ਼ੁਰੂ ਕੀਤਾ। ਤੇ ਕਮਾਲ ਦੀ ਗੱਲ ਇਹ ਆ ਕਿ ਹੁਣ ਸਾਰੀ ਚਰਚਾ ਜਿਹੜੀ ਉਹ ਫਿਰ ਬਾਦਲਾਂ ਤੇ ਸ਼ਿਫਟ ਹੋ ਗਈ ਆ। ਬਾਦਲਾਂ ਨੇ ਚਰਚਾ 'ਚ ਲਿਆਂਦਾ ਸੀ ਇਸ ਕਮਿਸ਼ਨ ਨੂੰ, ਕਿਉਂਕਿ ਜਿਹੜੇ ਕੰਮ ਸੀਗੇ ਉਹ ਵੀ ਬਾਦਲ ਰਾਜ ਦੇ, ਜਿਹੜੇ ਨਾਮ ਲੱਗਦੇ ਸੀ ਉਹ ਵੀ ਬਾਦਲ ਰਾਜ ਦੇ, ਤੇ ਜਿਨ੍ਹਾਂ ਨੇ ਵਿਰੋਧ ਕੀਤਾ ਸਭ ਤੋਂ ਪਹਿਲਾਂ ਕਮਿਸ਼ਨ ਦਾ ਉਹ ਵੀ ਬਾਦਲ। ਤਾਂ ਇਸ ਕਰਕੇ ਚਰਚਾ ਅੱਜ ਵੀ ਫਿਰ ਉਹਨਾਂ ਦੀ ਸ਼ਿਫਟ ਹੋ ਗਈ ਆ, ਕਿਉਂਕਿ ਜਸਟਿਸ ਮਹਿਤਾਬ ਸਿੰਘ ਗਿੱਲ ਕਹਿੰਦੇ ਵਿਰੋਧ ਕਰਦੇ, ਮੈਨੂੰ ਤਾਂ ਪਤਾ ਨਹੀਂ ਕਾਹਤੋਂ ਕਰੀ ਜਾਂਦੇ ਸੁਖਬੀਰ ਸਿੰਘ ਬਾਦਲ ਉਹਦੀ। ਪਰ ਮੈਂ ਤੇ ਇਹਨਾਂ ਦਾ ਵੀ ਬਹੁਤ ਨੇੜਲਾ ਰਿਹਾ। ਉਹਨਾਂ ਨੇ ਇਹ ਗੱਲ ਟੈਲੀਵਿਜ਼ਨ ਚੈਨਲ ਦੇ ਇੱਕ ਪੱਤਰਕਾਰ ਨਾਲ ਇੰਟਰਵਿਊ ਦੇ ਦੌਰਾਨ ਕਹੀ ਆ। ਉਹਨਾਂ ਆਖਿਆ ਕਿ ਦੇਖੋ, 2 ਵਾਰ ਮੇਰਾ ਬਾਪ ਵਿਧਾਇਕ ਬਣਿਆ, ਅਕਾਲੀ ਦਲ ਦੀ ਟਿਕਟ ਤੋਂ ਬਣਿਆ, ਔਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸਾਡੇ ਫੈਮਿਲੀ ਤਾਲੁਕਾਤ ਸਨ, ਪੁੱਛ ਲਓ ਜਾ ਕੇ ਉਹਨਾਂ ਤੋਂ। ਔਰ ਦੂਜੀ ਚੀਜ਼ ਇਹ ਆ ਕਿ ਮੈਂ ਤੇ ਮੋਗੇ ਦੇ ਵਿੱਚ ਪ੍ਰੈਕਟਿਸ ਕਰਦਾ ਹੁੰਦਾ ਸੀ, ਮੇਰਾ ਤੇ ਸੁਪਨਾ ਹੀ ਕੋਈ ਨਹੀਂ ਸੀਗਾ ਜੱਜ ਬਣ ਜੂਗਾ। ਇੱਕ ਲੈਟਰ ਪ੍ਰਕਾਸ਼ ਸਿੰਘ ਬਾਦਲ ਨੇ ਲਿਖਿਆ ਸੀ ਉਦੋਂ ਚੀਫ ਜਸਟਿਸ ਨੂੰ, ਤੇ ਉਸ ਲੈਟਰ ਦੇ ਕਰਕੇ ਹੀ ਮੈਨੂੰ ਓਪਰਚੁਨਿਟੀ ਮਿਲੀ। ਅੱਜ ਤੱਕ ਮੈਂ ਜੋ ਵੀ ਆ ਉਸ ਲੈਟਰ ਕਰਕੇ ਆ। ਹੁਣ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਪਏ ਸੀਗੇ ਇਹ ਤੇ ਕਮਿਸ਼ਨ ਹੀ ਬੋਗਸ ਹੈ ਜੀ, ਇਹ ਤੇ ਸਭ ਕੁਛ ਹੈ ਜਿਹੜਾ ਡਰਾਮਾ ਹੈ। ਹੁਣ ਉਹ ਕਹਿੰਦੇ ਜਾ ਕੇ ਸੁਖਬੀਰ ਸਿੰਘ ਬਾਦਲ ਨੂੰ ਪੁੱਛੋ ਕਿ ਡਰਾਮਾ ਕਿਉਂ ਹੈ। ਔਰ ਦੂਜਾ ਇਹ ਆ ਕਿ ਮੇਰੀ ਨੇੜਤਾ ਇੱਕ ਸਿਰਫ ਕੈਪਟਨ ਦੇ ਨਾਲ, ਮੇਰੀ ਨੇੜਤਾ ਤੇ ਤੁਹਾਡੇ ਨਾਲ ਵੀ ਹੈ। ਉਹ ਕਹਿੰਦੇ ਕਿ ਮੇਰੀ ਕੋਈ ਕੈਪਟਨ ਅਮਰਿੰਦਰ ਦੇ ਨਾਲ ਪਰਸਨਲੀ ਦੋਸਤੀ ਨਹੀਂ ਹੈ। ਮੈਂ ਆਪਣੇ ਕੰਮ ਕਾਰ ਕੀਤੇ, ਉਹ ਮੇਰੇ ਕੰਮਾਂ ਤੋਂ ਪ੍ਰਭਾਵਿਤ ਹੋਏ, ਉਹਨਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਤੇ ਠੀਕ ਹੈ, ਮੈਂ ਆਪਣੀ ਜ਼ਿੰਮੇਵਾਰੀ ਦਾ ਨਿਰਵਾਹ ਕਰਦਾ। ਜਿੰਨੀ ਕੁ ਸਾਂਝ ਮੇਰੀ ਉਹਨਾਂ ਨਾਲ ਆ, ਉਨੀ ਕੁ ਸਾਂਝ ਮੇਰੀ ਉਹਨਾਂ ਨਾਲ ਆ। ਪਰ ਵਿੱਚ ਜਸਟਿਸ ਸਾਹਿਬ ਨੇ ਤਾਰੀਫ ਵੀ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਦੀ। ਕਹਿੰਦੇ ਦੇਖੋ, ਕੈਪਟਨ ਅਮਰਿੰਦਰ ਸਿੰਘ ਬਦਲੇ ਦੀ ਰਾਜਨੀਤੀ ਨਹੀਂ ਕਰਦਾ, ਮਤਲਬ ਕਿ ਸਿਫਤ ਸਲੌਤ ਵੀ ਕਰ ਦਿੱਤੀ। ਉਹ ਜਿਹੜੀ ਸਿਫਤ ਸਲੌਤ ਚਾਹੇ 1-2 ਪੰਕਤੀਆਂ ਦੀ ਸੀਗੀ, ਉਹ ਬਹੁਤ ਲੰਮੀ ਕਹਾਣੀ ਪੈ ਗਈ। ਦੂਜੇ ਪਾਸੇ ਜੇ ਗੱਲ ਕਰੀਏ ਇਸ ਸਮੇਂ ਸੁਖਬੀਰ ਸਿੰਘ ਬਾਦਲ ਹੋਰਾਂ ਦੀ, ਉਹਨਾਂ ਦੀ ਇਹ ਇਸ ਤਰ੍ਹਾਂ ਦੀ ਕਹਾਣੀ ਇਹਨਾਂ ਤੇ ਪਹਿਲੀ ਵਾਰੀ ਪੁੱਠੀ ਨਹੀਂ ਪਈ। ਤੁਹਾਨੂੰ ਯਾਦ ਹੋਣਾ ਜਿਹੜਾ ਰਵੀ ਸਿੱਧੂ ਫੜਿਆ ਸੀਗਾ, ਵੈਸੇ ਉਹ ਕਾਂਗਰਸ ਦੀ ਪਦੈਸ਼ੀ ਤੇ ਕਾਂਗਰਸ ਨੇ ਰਗੜਿਆ ਸੀ ਉਹਨੂੰ। ਜਦੋਂ ਉਹਨੂੰ ਫੜ ਲਿਆ ਸੀਗਾ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਬੜੇ ਚਿੱਠੇ ਪੁਰਾਣੇ ਪੱਟੇ ਸੀਗੇ ਕਿ ਆਹ ਦੇਖੋ ਜੀ, ਇਹ ਤੇ ਪੱਤਰਕਾਰੀ ਕਰਦਾ ਹੁੰਦਾ ਸੀਗਾ, ਕਾਂਗਰਸੀ ਲੈ ਕੇ ਆਏ ਇਹਨੂੰ, ਕਾਂਗਰਸੀਆਂ ਨੇ ਪਾਵਰ ਦਿੱਤੀ ਤੇ ਆਹ ਦੇਖ ਲਓ ਹੁਣ ਕੀ ਬਣਿਆ ਪਿਆ। ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਚਿੱਠੀ ਕੱਢ ਦਿੱਤੀ ਸੀ, ਚਿੱਠੀ ਦਿਖਾ ਕੇ ਕਿਹਾ ਸੀਗਾ ਕਿ ਬਾਦਲ ਸਾਹਿਬ ਤੁਹਾਡੀ ਲਿਖਤ ਹੀ ਹੈ ਨਾ, ਇਹ ਤੁਹਾਡੀ ਲਿਖਤ ਹੈ ਨਾ, ਤੁਸੀਂ ਉਹ ਲਿਖੀ ਆ, ਦੇਖ ਲਓ ਚੰਗੀ ਤਰ੍ਹਾਂ। ਤੇ ਤੁਸੀਂ ਅਟਲ ਬਿਹਾਰੀ ਵਾਜਪਾਈ ਨੂੰ ਚਿੱਠੀ ਲਿਖਦੇ ਪਏ ਹੋ ਕਿ ਮੁੰਡਾ ਬਹੁਤ ਕੰਮ ਦਾ ਰਵੀ ਸਿੱਧੂ, ਇਹਨੂੰ ਏਦਾਂ ਕਰੋ UPSC 'ਚ ਲੈ ਜਾਓ, ਯਾਨੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਲੈ ਜਾਓ। ਸੋ ਤੁਸੀਂ ਤੇ ਉਹਨੂੰ ਪ੍ਰਮੋਟ ਕਰਦੇ ਪਏ ਹੋ, ਉਹਦੀ ਪ੍ਰਮੋਸ਼ਨ ਦੀ ਸਿਫਾਰਿਸ਼ ਕਰਦੇ ਪਏ ਹੋ। ਤਾਂ ਠੀਕ ਉਸੇ ਤਰ੍ਹਾਂ ਦਾ ਹੀ ਇਹ ਦਾ ਵੀ ਪੁੱਠਾ ਪੈ ਰਿਹਾ, ਕਿਉਂਕਿ ਜਸਟਿਸ ਮਹਿਤਾਬ ਸਿੰਘ ਗਿੱਲ ਤਾਂ ਕਹਿੰਦੇ ਕਿ ਮੈਂ ਤੇ ਇਹਨਾਂ ਦੇ ਕਰਕੇ ਜੱਜ ਬਣਿਆ।
ਹੁਣ ਇਹ ਜਵਾਬ ਦੇਣਗੇ ਅੱਗੇ ਕੀ ਨਹੀਂ ਦੇਣਗੇ, ਸਮਝ ਤੋਂ ਪਰੇ ਦੀ ਗੱਲ ਆ। ਪਰ ਇਸ ਮਾਮਲੇ ਦੇ ਵਿੱਚ ਦੇਖੋ ਇੱਕ ਚੀਜ਼ ਇਹ ਆ ਕਿ ਇਹ ਦੋਵੇਂ ਧਿਰਾਂ ਇੱਕੋ ਜਿਹੀਆਂ ਜਾਪਦੀਆਂ। ਇਹ ਕਹਿੰਦੇ ਸੀਗੇ ਕਿ 20,000 25,000 ਝੂਠਾ ਕੇਸ ਸਾਡੇ ਤੇ ਅਕਾਲੀਆਂ ਨੇ ਬਣਾਇਆ, ਕੁੱਲ ਕੇਸ ਜਿਹੜੇ ਆ 4500 ਨਿਕਲੇ ਆ। ਇੱਕ ਝੂਠ ਇਹਨਾਂ ਦਾ। ਦੂਸਰਾ ਝੂਠ ਇਹ ਕਹਿੰਦੇ ਆ ਜੀ ਕਿ ਜਸਟਿਸ ਮਹਿਤਾਬ ਸਿੰਘ ਗਿੱਲ ਹੈ ਜਿਹੜਾ, ਉਹ ਨਿਰਪੱਖ ਕੰਮ ਨਹੀਂ ਕਰਦਾ ਪਿਆ। ਜੇ ਉਹ ਨਿਰਪੱਖ ਕੰਮ ਨਹੀਂ ਕਰਦਾ ਪਿਆ ਤੇ ਇਹਨਾਂ ਦੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਜਿਹੜੀ ਜਾ ਕੇ ਸ਼ਿਕਾਇਤ ਦਿੱਤੀ ਆ, ਉਹਨੇ ਫਿਰ ਸ਼ਿਕਾਇਤ ਨਹੀਂ ਸੀ ਫੜਨੀ, ਉਹਨੇ ਤਾਂ ਅਕਾਲੀਆਂ ਦੀ ਵੀ ਸ਼ਿਕਾਇਤ ਫੜੀ ਆ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਅਕਾਲੀਆਂ ਦੀ ਉਹ ਸ਼ਿਕਾਇਤ ਵੀ ਉਹਨੇ ਫੜੀ ਹੈ ਜਿਹੜੀ ਅਕਾਲੀਆਂ ਦੇ ਵਿਰੁੱਧ ਆ, ਅਕਾਲੀਆਂ ਨੇ ਕੀਤੀ ਆ ਤੇ ਫਲਾਣੇ ਅਕਾਲੀ ਨੇ ਮੇਰੇ ਨਾਲ ਧੱਕਾ ਕੀਤਾ, ਉਹਨਾਂ ਨੇ ਤੇ ਉਹ ਵੀ ਦਰਖਾਸਤ ਲਈ ਹੈ। ਸੋ ਅਸੀਂ ਨਹੀਂ ਕਹਿ ਸਕਦੇ ਕਿ ਪੈਂਦੀ ਸੱਟੇ ਇਹ ਆਖੀਏ ਕਿ ਸਭ ਕੁਛ ਹੈ ਜਿਹੜਾ ਪੱਖਪਾਤੀ ਢੰਗ ਨਾਲ ਹੁੰਦਾ ਪਿਆ। ਇਹ ਇੱਕ ਪਾਸਾ ਤਸਵੀਰ ਦਾ। ਦੂਸਰਾ ਪਾਸਾ ਇਹ ਆ ਕਿ ਦੇਖੋ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਲਈ ਤੇ ਕਮਿਸ਼ਨ ਦਾ ਗਠਨ ਕਰਦਾ ਕਿ ਪਿਛਲੇ ਰਾਜ ਦੇ ਵਿੱਚ ਧੱਕੇਸ਼ਾਹੀ ਹੋਈ ਆ, ਤੇ ਜੋ ਇਹਨਾਂ 10 ਸਾਲਾਂ ਦੇ ਵਿੱਚ 10 ਮਹੀਨਿਆਂ ਦੇ ਵਿੱਚ ਹੋਇਆ, ਉਹ ਇਹਨਾਂ ਤੇ ਵੀ ਦੋਸ਼ ਇਹੋ ਜਿਹੇ ਲੱਗਦੇ ਆ। ਜਾਂ ਤੇ ਉਹੋ ਹੀ ਕਮਿਸ਼ਨ ਜਿਹੜਾ ਇਹਨਾਂ ਨੇ ਸਥਾਪਿਤ ਕੀਤਾ ਜਸਟਿਸ ਮਹਿਤਾਬ ਸਿੰਘ ਗਿੱਲ ਵਾਲਾ, ਉਹੀ ਕਮਿਸ਼ਨ ਜਾਂ ਤੇ ਅੱਗੇ ਐਕਸਟੈਂਡ ਕਰ ਦੇਣ ਕਿ ਹਾਂ ਭਾਈ ਆ ਜਿਹੜਾ ਸਾਡੇ ਰਾਜ ਦੇ ਵਿੱਚ ਦੋਸ਼ ਲੱਗਦਾ ਤੁਸੀਂ ਇਹਦੀ ਵੀ ਕਰ ਲਓ ਜਾਂਚ ਪੜਤਾਲ, ਕਿਤੇ ਕੋਈ ਸਾਡੇ ਬੰਦਿਆਂ ਨੇ ਤੇ ਧੱਕਾ ਨਹੀਂ ਕੀਤਾ। ਫਿਰ ਤਾਂ ਮਜ਼ਾ ਆਵੇ ਨਾ ਕਿਸੇ ਗੱਲ ਦਾ। ਉਹ ਇੱਕ ਕਰਕੇ ਜਾਂਦਾ। ਹੁਣ ਜਿਹੜੀਆਂ ਗੱਲਾਂ ਇਹ ਕਹਿੰਦੇ ਆ ਸੁਖਬੀਰ ਸਿੰਘ ਬਾਦਲ ਹੋਰੀ ਵੀ ਬੋਗਸ ਆ ਜੀ, ਸਭ ਕੁਛ ਇਹ ਆ ਉਹ ਜੋ ਸਾਡੇ ਰਾਜ ਦੇ ਵਿੱਚ ਕੁਛ ਹੋਇਆ ਨਹੀਂ, ਜੇ ਤੁਹਾਡੇ ਰਾਜ ਦੇ ਵਿੱਚ ਕੁਛ ਹੋਇਆ ਨਹੀਂ ਤੇ ਕੈਪਟਨਾਂ ਨੂੰ ਤੁਸੀਂ ਵੀ ਕੋਈ ਕਮਿਸ਼ਨ ਬਿਠਾ ਦਿੰਦੇ, ਰਿਟਾਇਰ ਜੱਜ ਬਿਠਾ ਕੇ ਕੋਈ ਕਹਿੰਦੇ ਭਾਈ ਆ ਲਓ ਜੀ ਪੜਤਾਲ ਕਰਾ ਦਿੰਦੇ ਅਸੀਂ, ਤੁਸੀਂ ਤੇ ਕੋਈ ਡੱਡਾ ਹੀ ਨਹੀਂ ਭੋਰਿਆ। ਹੁਣ ਸਿਰਫ ਜਾਬਾਂ ਤੇ ਭੇੜ ਹੁੰਦਾ ਆ। ਤੇ ਇਹੋ ਹੀ ਗੱਲ ਕੈਪਟਨ ਅਮਰਿੰਦਰ ਸਿੰਘ ਤੇ ਲਾਗੂ ਹੁੰਦੀ ਆ ਕਿ ਜੇ ਉਹਨਾਂ ਨੇ ਧੱਕਾ ਕੀਤਾ ਤੇ ਤੁਸੀਂ ਨਿਰਪੱਖ ਢੰਗ ਦੇ ਨਾਲ ਨਿਆਂ ਦੇ ਰਹੇ ਹੋ, ਇਨਸਾਫ ਦੇ ਰਹੇ ਹੋ, ਤਾਂ ਫਿਰ ਜਿਹੜੇ ਦੋਸ਼ ਤੁਹਾਡੇ ਤੇ ਲੱਗਦੇ ਆ ਕਿ ਤੁਹਾਡੇ ਬੰਦੇ ਵੀ ਉਹੀਓ ਕੁਛ ਕਰਦੇ ਪਏ ਜੋ ਕੁਛ ਉਹਨਾਂ ਨੇ ਕੀਤਾ, ਤੇ ਫਿਰ ਤੁਸੀਂ ਇਸ ਕਮਿਸ਼ਨ ਨੂੰ ਐਕਸਟੈਂਡ ਕਰ ਦਿਓ, ਅੱਗੇ ਵਧਾ ਦਿਓ, ਇਹ ਕਮਿਸ਼ਨ ਹੋਣ ਵਾਲੇ ਮਾਮਲਿਆਂ ਦੀ ਵੀ ਜਾਂਚ ਪੜਤਾਲ ਕਰ ਲਵੇ। ਪਰ ਇਹ ਹੋਣਾ ਨੀ ਗਾ। ਬਸ ਇਹਨਾਂ ਲਈ ਤੇ ਉਹੀ ਗੱਲ ਜਿਵੇਂ ਪੰਜਾਬੀ ਚ ਹੁੰਦੇ ਨਾ ਕਿ ਮੂੰਹ ਦੀ ਲਹਿਰ ਬਹਿਰ ਹੱਥਾਂ ਦੀ ਹੜਤਾਲ। ਮੂੰਹਾਂ ਨਾਲ ਲਹਿਰ ਬਹਿ ਰਿਹਾ, ਮੂੰਹਾਂ ਨਾਲ ਸਭ ਕੁਛ ਹੋ ਹੀ ਜਾਂਦਾ, ਹੱਥਾਂ ਦੀ ਇਹਨਾਂ ਦੀ ਹੜਤਾਲ ਹੈ, ਕਰਨਾ ਕੁਛ ਨਹੀਂ। ਪਰ ਹਾਲ ਫਿਲਹਾਲ ਜਸਟਿਸ ਮਹਿਤਾਬ ਸਿੰਘ ਗਿੱਲ ਦੇ ਇਹ ਜਿਹੜੇ ਬਿਆਨ ਆ ਕਾਫੀ ਚਰਚਾ ਚ ਨੇ। ਜੀ ਜੀ ਜੀ। ਤੇ ਮਿੰਟੂ ਜੀ ਅਗਲੀ ਗੱਲ ਕਰਦੇ, ਕਿਸਾਨਾਂ ਨੂੰ ਆਧਾਰ ਕਾਰਡ ਦੇ ਜੱਬ ਨੇ ਚੰਗਾ ਕਸੂਤਾ ਫਸਾਇਆ ਹੈ। ਦੇਖੋ ਮੁਰਦੇ ਨੂੰ ਕਹਿੰਦੇ ਹੁੰਦੇ ਨਾ, ਮੋਏ ਨੂੰ ਮਾਰੇ ਸ਼ਾਹ ਮਦਾਰ, ਮੁਰਦੇ ਨੂੰ ਮਾਰੇ ਸ਼ਾਹ ਮਦਾਰ। ਉਹ ਕਹਾਣੀ ਹੈ। ਜਿਹੜੀ ਵੀ ਗੱਲ ਹੁੰਦੀ ਆ ਉਹ ਕਿਸਾਨ ਤੇ ਆ ਕੇ ਪੈਂਦੀ ਆ। ਜਿਹੜੀ ਵੀ ਗੱਲ ਅਖੀਰੀ ਹੈ ਨਾ, ਉਹਦਾ ਅਸਰ ਹੈ ਜਿਹੜਾ ਇੰਪੈਕਟ ਹੈ ਜਿਹੜਾ ਉਹ ਕਿਸਾਨ ਤੇ ਪੈਂਦਾ। ਆਧਾਰ ਕਾਰਡ ਕਿੱਥੋਂ ਚੱਲਿਆ, ਕਿੱਥੇ ਚੱਲਿਆ, ਆ ਕੇ ਸਿਰ ਪੈ ਗਿਆ ਕਿਸਾਨਾਂ ਦੇ, ਔਰ ਐਸਾ ਪੁੱਠਾ ਪਿਆ ਕਿ ਸਿਰ ਪਵਾ ਕੇ ਰੱਖ ਦਿੱਤੇ ਇਹਨੇ। ਅਸਲ ਦੇ ਵਿੱਚ ਕੀ ਹੋਇਆ ਕਿ ਜਿੱਦਾਂ ਨਰਿੰਦਰ ਮੋਦੀ ਸਾਹਿਬ ਹਰੇਕ ਯੋਜਨਾ ਜਿਹੜੀ ਆ ਉਹ ਆਧਾਰ ਕਾਰਡ ਦੇ ਨਾਲ ਬੰਨੀ ਜਾਂਦੇ ਆ ਤੇ ਅੰਨ੍ਹੇਵਾਹ ਬੰਨੀ ਜਾਂਦੇ ਆ, ਓਦਾਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਵਾਂ ਇਕੱਲੀ, ਅਸੀਂ ਵੀ ਕਰ ਦਈਏ ਸਾਰਾ ਕੁਛ। ਤਾਂ ਇਹਨਾਂ ਨੇ ਵੀ ਚੱਕ ਕੇ ਇੱਕਾ ਦੁੱਕਾ ਪਹਿਲਾਂ ਯੋਜਨਾਵਾਂ ਜਿਹੜੀਆਂ ਉਹ ਜੋੜੀਆਂ। ਹੁਣ ਇਹਨਾਂ ਨੇ ਇਹ ਕੀਤਾ ਕਿ ਖਾਦ ਜਿਹੜੀ ਆ ਉਹ ਉਦੋਂ ਤੱਕ ਕਿਸਾਨ ਨਹੀਂ ਖਰੀਦ ਸਕਣਗੇ ਜਦ ਤੱਕ ਉਹਨਾਂ ਦੇ ਕੋਲ ਆਧਾਰ ਕਾਰਡ ਨਹੀਂ ਹੋਊਗਾ। ਹੁਣ ਇਹ ਸਮੱਸਿਆ ਆਉਣ ਲੱਗ ਪਈ ਆ, ਕਈ ਥਾਵਾਂ ਤੋਂ ਸ਼ਿਕਾਇਤਾਂ ਆਉਣ ਲੱਗ ਪਈਆਂ ਕਿ ਕਿਸਾਨਾਂ ਦੇ ਆਧਾਰ ਕਾਰਡ ਤੇ ਹੈਗੇ ਆ, ਆਲਮੋਸਟ ਕਿਸਾਨਾਂ ਦੇ ਕੋਲ ਆਧਾਰ ਕਾਰਡ ਹੈਗੇ ਆ, ਪਰ ਜਿਹੜੀਆਂ ਇਹਨਾਂ ਨੇ ਪੁਆਇੰਟ ਆਫ ਸੇਲ ਮਸ਼ੀਨਾਂ ਲਾਈਆਂ ਨੇ, ਜਿਹਨਾਂ ਨੂੰ POS ਕਹਿੰਦੇ ਆ, ਉਹਨਾਂ ਮਸ਼ੀਨਾਂ ਦੇ ਵਿੱਚ ਜਿਹੜੇ ਫਿੰਗਰਪ੍ਰਿੰਟ ਲੈ ਜਾਂਦੇ ਆ, ਉਹ ਫਿੰਗਰਪ੍ਰਿੰਟ ਕਈ ਵਾਰ ਮਿਲਾਨ ਨਹੀਂ ਹੁੰਦੇ, ਉਹ ਮੈਚ ਨਹੀਂ ਕਰਦੇ, ਜਿਸ ਕਰਕੇ ਰੱਟਾ ਪੈ ਜਾਂਦਾ। ਕਿਉਂਕਿ ਜਿਹੜੇ ਦੁਕਾਨਦਾਰ ਆ ਉਹ ਕਹਿੰਦੇ ਆ ਕਿ ਅਸੀਂ ਉਹਨਾਂ ਚਿਰ ਤੁਹਾਨੂੰ ਖਾਦ ਨਹੀਂ ਦੇਣੀ ਜਦੋਂ ਤੱਕ ਇਹ ਮਿਲਾਨ ਨਹੀਂ ਹੁੰਦਾ। ਹੁਣ ਜੇ ਮਿਲਾਨ ਨਹੀਂ ਹੋਊਗਾ ਕਿਸਾਨ ਨੂੰ ਖਾਦ ਨਹੀਂ ਮਿਲਣੀ। ਉੱਤੇ ਟਾਈਮ ਇਹੋ ਜਿਹਾ ਕਿ ਕਣਕ ਨੂੰ ਪਹਿਲਾਂ ਪਾਣੀ ਲੱਗ ਰਿਹਾ, ਹੋਰ ਕਣਕਾਂ ਲੱਗਦੀਆਂ ਪਈਆਂ, ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਜਦੋਂ ਪਹਿਲਾਂ ਪਾਣੀ ਲੱਗਦਾ ਨਾਲ ਖਾਦ ਪਾਈ ਜਾਂਦੀ ਹੈ। ਹੁਣ ਕਿਸਾਨ ਪਹਿਲਾਂ ਆਧਾਰ ਕਾਰਡ ਉਡੀਕੇ, ਜੇ ਉਹਦੇ ਕੋਲ ਨਹੀਂ ਹੈ ਤਾਂ ਆਧਾਰ ਕਾਰਡ ਨੂੰ ਉਡੀਕੇ, ਫਿਰ ਜੇ ਉਹਦੀਆਂ ਉਂਗਲਾਂ ਦੇ ਨਿਸ਼ਾਨ ਉੱਥੇ ਮੈਚ ਨਹੀਂ ਕਰਦੇ ਫਿਰ ਉਹਦੀ ਉਡੀਕ ਕਰੇ, ਤੇ ਜੇ ਸਭ ਕੁਛ ਨਹੀਂ ਹੁੰਦਾ ਤੇ ਕੀ ਉਹਨੂੰ ਜਵਾਬ ਦੇ ਦਿੱਤਾ ਜਾਵੇ ਕਿ ਤੇਰੀ ਫਸਲ ਜਿੱਦਾਂ ਦੀ ਹੈਗੀ ਹੈ ਤੂੰ ਕਰ ਲਾ, ਤੇਰੇ ਕੋਲ ਆਧਾਰ ਕਾਰਡ ਹੈ ਨਹੀਂ, ਤੈਨੂੰ ਖਾਦ ਨਹੀਂ ਮਿਲਦੀ। ਇਹ ਬਹੁਤ ਥਾਵਾਂ ਤੋਂ ਸਮੱਸਿਆ ਆਉਂਦੀ ਪਈ ਆ, ਪਰ ਇਹਦੇ ਨਿਵਾਰਨ ਲਈ ਹਾਲੇ ਤੱਕ ਪੰਜਾਬ ਸਰਕਾਰ ਨੇ ਕੁਛ ਨਹੀਂ ਕੀਤਾ। ਦੇਖੋ ਪਹਿਲੀ ਗੱਲ ਤੇ ਇਹ ਆ
ਕਿ ਉਹ ਜਿਵੇਂ ਆਂਦੇ ਹੁੰਦੇ ਆ ਨਾ ਕਿ ਅੰਨੀ ਕੁਕੜੀ ਖਸਖਸ ਦਾ ਚੋਗਾ। ਦੇਖੋ ਹਾਲੇ ਤੱਕ ਸੁਪਰੀਮ ਕੋਰਟ ਨੇ ਇਹ ਫੈਸਲਾ ਨਹੀਂ ਕੀਤਾ ਕਿ ਆਧਾਰ ਕਾਰਡ ਮੈਂਡੇਟਰੀ ਹੈ ਜਾਂ ਇਹ ਗੈਰ ਲਾਜ਼ਮੀ ਹੈ, ਤੁਹਾਡੀ ਮਰਜ਼ੀ ਤੇ ਨਿਰਭਰ ਹੈ। ਹਾਲੇ ਤੱਕ ਇਹ ਫੈਸਲਾ ਹੋਣਾ ਬਾਕੀ ਹੈ, ਉੱਥੇ ਕੇਸ ਚੱਲਦਾ ਪਿਆ। ਇਹਨਾਂ ਨੂੰ ਰੁਕ ਜਾਣਾ ਚਾਹੀਦਾ ਸੀ। ਕਿੱਡੀ ਕੁ ਆ ਗਈ ਸੀ, ਕਿੱਡੀ ਕੁ ਆਖਰ ਆ ਗਈ ਸੀਗੀ। ਹਰਿਆਣੇ ਦੇ ਵਿੱਚ ਵੀ ਤੇ ਕੰਮ ਚੱਲੀ ਜਾਂਦਾ, ਸੋ ਇਹ ਰੁਕ ਜਾਂਦੇ ਤਾਂ ਚੰਗਾ ਸੀਗਾ। ਪਰ ਪੰਜਾਬ ਸਰਕਾਰ ਨੇ ਝਟਪਟ ਲਾਗੂ ਕਰ ਦਿੱਤਾ। ਪਹਿਲੀ ਗੱਲ ਇੱਥੇ ਹੋ ਗਈ। ਹਾਲੇ ਵੀ ਇਹਦੇ ਵਿੱਚ ਦੇਖੋ ਜਾਂ ਤੇ ਇਹਨੂੰ ਪੋਸਟਪੋਨ ਕਰ ਦਿੱਤਾ ਜਾਵੇ ਜਦੋਂ ਤੱਕ ਫੈਸਲਾ ਨਹੀਂ ਆਉਂਦਾ, ਨਹੀਂ ਤੇ ਇਹ ਆ ਕਿ ਜਦੋਂ ਤੱਕ ਇਹ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਕੋਈ ਅਲਟਰਨੇਟਿਵ ਆਇਡੈਂਟੀ ਰੱਖ ਦਿੱਤੀ ਜਾਵੇ। ਹੁਣ ਦੇਖੋ ਜੇ ਕਿਸੇ ਕੋਲ ਆਧਾਰ ਕਾਰਡ ਆ, ਉਹਦੇ ਫਿੰਗਰਪ੍ਰਿੰਟ ਮੈਚ ਨਹੀਂ ਕਰਦੇ। ਆਧਾਰ ਕਾਰਡ ਦੇ ਨਾਲ ਜੇ ਉਹਦੇ ਕੋਲ ਵੋਟਰ ਕਾਰਡ ਆ, ਉਹਦੇ ਤੇ ਐਡਰੈਸ, ਫੋਟੋ ਸਭ ਕੁਝ ਸਹੀ ਆ, ਉਹ ਵੇਖ ਕੇ ਫੋਟੋ ਤੋਂ ਉਹਨੂੰ ਖਾਦ ਦੇ ਦੇਣੀ ਚਾਹੀਦੀ ਹੈ। ਹੁਣ ਕਿਸਾਨ ਪਹਿਲੇ ਦਿਨ ਟਰਾਲੀ ਲੈ ਕੇ ਆ, ਨਾਲ ਇੱਕ ਬੰਦਾ ਲੈ ਕੇ ਆ, 200-300 ਰੁਪਏ ਦਾ ਉਹਨੇ ਡੀਜ਼ਲ ਫੂਕਿਆ, ਦਿਹਾੜੀਆਂ ਭੰਨੀਆਂ, ਤੇ ਉਹ ਉੱਥੇ ਕਹਿ ਦੇਣ ਕਿ ਸਾਡੀ ਤੇ ਮਸ਼ੀਨ ਖਰਾਬ ਆ ਜਾਂ ਸਾਡੀ ਮਸ਼ੀਨ ਤੁਹਾਡੇ ਉਂਗਲਾਂ ਦੇ ਨਿਸ਼ਾਨ ਚੁੱਕਦੀ ਨਹੀਂ ਪਈ, ਤੇ ਇਹਦੇ ਚ ਕਿਸਾਨ ਦਾ ਕੀ ਦੋਸ਼ ਆ? ਇਹ ਬੜੀ ਗੁੰਝਲਦਾਰ ਸਥਿਤੀ ਬਣੀ ਪਈ ਆ। ਇਹਦੇ ਤੇ ਵੇਖੋ ਕੈਪਟਨ ਸਰਕਾਰ ਕੀ ਕਰਦੀ ਆ, ਪਰ ਕਿਸਾਨ ਹੈ ਜਿਹੜੇ ਉਹ ਬਹੁਤ ਦੁਖੀ ਹੋਏ ਪਏ, ਕਹਿੰਦੇ ਕਿ ਆ ਨਵਾਂ ਹੀ ਪੰਗਾ ਪਾਤਾ ਕੈਪਟਨ ਸਰਕਾਰ ਨੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਪੰਜਾਬ ਦੇ ਵਿੱਚ ਹੁਣ ਸਾਹਮਣੇ ਆਇਆ ਰੀਵੈਲੂਏਸ਼ਨ ਘੁਟਾਲਾ, ਚਾਰਜ ਸ਼ੀਟਾਂ ਦੀ ਤਿਆਰੀਆਂ। ਦੇਖੋ ਜਿਹੜਾ ਇਹ ਰੀਵੈਲੂਏਸ਼ਨ ਘੁਟਾਲਾ ਹੈ ਨਾ, ਇਸ ਘੁਟਾਲੇ ਦਾ ਸਭ ਤੋਂ ਵੱਡਾ ਜਿਹੜਾ ਇਸ ਸਮੇਂ ਬਲੀਦਾਨ ਲਿਆ ਜਾ ਰਿਹਾ, ਉਹ ਇੱਕ ਬਹੁਤ ਧਾਕੜ ਅਫਸਰ ਦਾ ਲਿਆ ਜਾ ਰਿਹਾ। ਔਰ ਉਹ ਐਸਾ ਅਫਸਰ ਆ ਜਿਹੜਾ ਕਿ ਕੁਝ ਸਮੇਂ ਪਹਿਲਾਂ ਪੰਜਾਬ ਸਿਵਲ ਸਰਵਿਸ ਦੇ ਵਿੱਚੋਂ UPSC ਦੇ ਵਿੱਚ, ਜਿਹਦਾ ਮੈਂ ਤੁਹਾਨੂੰ ਅੱਗੇ ਜ਼ਿਕਰ ਕੀਤਾ ਸੀਗਾ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਗਿਆ, ਉੱਥੋਂ ਉਹਨੂੰ ਪ੍ਰਮੋਟ ਕਰਕੇ ਫਿਰ IS ਕੈਡਰ ਦੇ ਵਿੱਚ ਭੇਜਿਆ ਗਿਆ ਸੀਗਾ ਜੀ। ਹੁਣ ਖੁਸ਼ੀ ਉਹਦੇ ਵਿਹੜੇ ਚ ਬਹੁਤੀ ਦੇਰ ਟਿਕ ਨਹੀਂ ਸਕੀ, ਚਾਰਜ ਸ਼ੀਟ ਉਹਨੂੰ ਕਰਨ ਦਾ ਇਹਨਾਂ ਨੇ ਫੈਸਲਾ ਕਰ ਲਿਆ। ਅਸਲ ਦੇ ਵਿੱਚ ਮਾਮਲਾ ਕੀ ਸੀਗਾ ਕਿ ਜਿਹੜਾ ਇਹ ਅਫਸਰ ਸੀਗਾ, ਇਹ ਇੱਥੇ ਉਦਯੋਗਿਕ ਪ੍ਰੀਖਿਆ ਬੋਰਡ ਦਾ ਜਿਹੜਾ ਰੀਵੈਲੂਏਸ਼ਨ ਬੋਰਡ ਹੁੰਦਾ, ਇਹਨਾਂ ਦਾ ਕੋਈ ਵਿਭਾਗ ਹੁੰਦਾ, ਉਹਦੇ ਵਿੱਚ ਇਹ ਨਿਗਰਾਨ ਸੀਗਾ, ਕਾਫੀ ਵੱਡੇ ਪਦਵੀ ਤੇ ਸੀਗਾ ਉਸ ਬੋਰਡ ਦੇ ਵਿੱਚ। ਇੱਕ ਘੁਟਾਲਾ ਕੀ ਸੀਗਾ? ਘੁਟਾਲਾ ਇਹ ਸੀਗਾ ਕਿ ਕੁਛ ਮਾਮਲੇ ਇਹੋ ਜਿਹੇ ਸਾਹਮਣੇ ਆਏ ਜਿਨ੍ਹਾਂ ਦੇ ਵਿੱਚ ਵਿਦਿਆਰਥੀਆਂ ਦਾ ਨੰਬਰ 0 ਸੀਗਾ, ਮਤਲਬ ਕਿ ਇੱਕ ਵੀ ਨੰਬਰ ਹੈ ਨਹੀਂ ਸੀ। ਤਾਂ ਰੀਵੈਲੂਏਸ਼ਨ ਦੇ ਨਾਂ ਤੇ, ਤੁਹਾਨੂੰ ਪਤਾ ਹੀ ਰੀਵੈਲੂਏਸ਼ਨ ਦੁਬਾਰਾ ਮੁਲਾਂਕਣ ਨੂੰ ਕਹਿ ਦਿੰਦੇ, ਪੁਨਰ ਮੁਲਾਂਕਣ ਨੂੰ, ਪੁਨਰ ਨਜ਼ਰਸਾਨੀ ਜਿੱਦਾਂ ਹੋ ਜਾਂਦੀ ਹੈ। ਤਾਂ ਰੀਵੈਲੂਏਸ਼ਨ ਦੇ ਜ਼ਰੀਏ ਜਿਹੜੇ ਬੰਦੇ 0 ਗੋਲ ਆਂਡਾ ਪ੍ਰਾਪਤ ਸਨ, ਉਹਨਾਂ ਨੂੰ ਵੀ ਇਹਨਾਂ ਨੇ ਚੰਗੇ ਨੰਬਰਾਂ ਚ ਪਾਸ ਕਰ ਦਿੱਤਾ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਉਹ ਵੀ ਵਿਦਿਆਰਥੀ ਪਾਸ ਕਰ ਦਿੱਤੇ ਗਏ ਜਿਹੜੇ ਆਨਸਰ ਸ਼ੀਟ ਤੇ ਕੁਛ ਲਿਖ ਕੇ ਨਹੀਂ ਆਏ, ਸਿਰਫ ਤੇ ਸਿਰਫ ਮੱਥਾ ਟੇਕ ਕੇ ਕਹਿੰਦੇ ਕਿ ਭਲੀ ਕਰੇਗਾ ਰਾਮ ਦੁਨੀਆ ਕੀ ਨਜ਼ਰ ਬੁਰੀ, ਉੱਥੋਂ ਤੁਰੇ ਆ ਮੱਥਾ ਟੇਕ ਕੇ। ਉਹਨਾਂ ਨੇ ਇੱਕ ਅੱਖਰ ਵੀ ਨਹੀਂ ਲਿਖਿਆ, ਖਾਲੀ ਆਨਸਰ ਸ਼ੀਟਾਂ ਵਾਲਿਆਂ ਨੂੰ ਵੀ ਇਹਨਾਂ ਨੇ ਪਾਸ ਕਰ ਦਿੱਤਾ। ਇਹਦੇ ਵਿੱਚ ਹੁਣ ਪੋਲੀਟੈਕਨੀਕਲ ਕਾਲਜ ਆਉਂਦੇ ਆ, ITI ਕਾਲਜ ਆਉਂਦੇ, ਕਈ ਏਦਾਂ ਦੇ ਅਦਾਰੇ ਆਉਂਦੇ ਆ, ਸੰਸਥਾਨ ਆਉਂਦੇ ਆ, ਜਿਨ੍ਹਾਂ ਦੇ ਵਿਦਿਆਰਥੀਆਂ ਨੂੰ ਇਹੋ ਜਿਹੇ ਲਾਭ ਦਿੱਤੇ ਗਏ, ਯਾਨੀ ਧੱਕਾ ਸਟਾਰਟ ਕਰਕੇ ਉਹਨਾਂ ਨੂੰ ਗਾਂਹ ਕੱਢ ਦਿੱਤਾ ਗਿਆ। ਹੁਣ ਇਹਦਾ ਰੌਲਾ ਪੈ ਗਿਆ। ਰੌਲਾ ਕਦੋਂ ਪਿਆ? ਤੁਹਾਨੂੰ ਯਾਦ ਹੋਣਾ ਜਦੋਂ ਕੈਪਟਨ ਸਰਕਾਰ ਆਈ ਇਹਨਾਂ ਨੇ ਇੱਕ ਗਲਤੀ ਕਰ ਲਈ ਸੀਗੀ। ਗਲਤੀ ਇਹ ਕਰ ਲਈ ਕਿ ਕਾਹਨ ਸਿੰਘ ਪੰਨੂ ਨੂੰ ਤਕਨੀਕੀ ਸਿੱਖਿਆ ਵਿਭਾਗ ਦਾ ਮੁਖੀ ਬਣਾ ਦਿੱਤਾ ਸੀਗਾ। ਤਾਂ ਉਹ ਥੋੜੇ ਦਿਨ ਹੀ ਬੈਠਾ, ਹਾਲਾਂਕਿ ਬਾਅਦ ਦੇ ਵਿੱਚ ਜਿਹੜੀ ਇੱਕ ਬੜੀ ਸਟਰੋਂਗ ਲੌਬੀ ਹੈ ਇੱਥੇ ਇੰਜੀਨੀਅਰਿੰਗ ਕਾਲਜ ਚਲਾਉਂਦੀ, ਉਹਦੇ ਚ ਸਾਧ ਵੀ ਆ ਜਾਂਦੇ, ਸਿਆਸਤਦਾਨ ਵੀ ਆ ਜਾਂਦੇ ਆ, ਕਈ ਹੋਰ ਪ੍ਰਕਾਰ ਦੇ ਵਿੱਚ ਬੇਈਮਾਨ ਵੀ ਆ ਜਾਂਦੇ ਆ। ਉਹ ਕੁਛ ਲੋਕ ਜਿਹੜੇ ਸੀਗੇ, ਉਹ ਜਿਹੜੇ ਇਸ ਤਰ੍ਹਾਂ ਦੇ ਧੰਦੇਬਾਜ਼ ਸੀਗੇ, ਉਹਨਾਂ ਨੇ ਇੱਕ ਲੌਬਿੰਗ ਕਰਕੇ ਕਾਹਨ ਸਿੰਘ ਪੰਨੂ ਨੂੰ ਹਟਵਾ ਦਿੱਤਾ। ਪਰ ਥੋੜੇ ਦਿਨ, ਜਿੰਨੇ ਦਿਨ ਉਹ ਉੱਥੇ ਰਿਹਾ, ਉਹਨੇ ਦਿਨਾਂ ਦੇ ਵਿੱਚ ਉਹਨੇ ਕਾਫੀ ਕੁਛ ਹੈ ਜਿਹੜਾ ਉਹ ਕੱਢ ਕੇ ਬਾਹਰ ਮਾਰਿਆ। ਤਾਂ ਜਿਹੜੀਆਂ ਚੀਜ਼ਾਂ ਬਾਹਰ ਕੱਢੀਆਂ ਉਹਦੇ ਵਿੱਚ ਇਹ ਰੀਵੈਲੂਏਸ਼ਨ ਘੁਟਾਲਾ ਵੀ ਸੀਗਾ। ਹੁਣ ਇਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਇਹਨੂੰ ਚਾਰਜਸ਼ੀਟ ਕਰਾਂਗੇ। ਇਸ ਅਫਸਰ ਨੂੰ ਚਾਰਜਸ਼ੀਟ ਦਾ ਮਤਲਬ ਹੈ ਕਿ ਉਹਦੇ ਖਿਲਾਫ ਦੋਸ਼ ਪੱਤਰ ਜਿਹੜਾ ਉਹ ਐਡ ਕੀਤਾ ਜਾਏਗਾ। ਇਸ ਤੋਂ ਪਹਿਲਾਂ ਇਹਨਾਂ ਨੇ ਰਜਿਸਟਰਾਰ ਹੈ ਜਿਹੜਾ ਉਹ ਚੰਬ ਦਿੱਤਾ। ਸੋ ਇਹ ਮਾਮਲਾ ਕਾਫੀ ਚਰਚਾ ਦੇ ਵਿੱਚ ਹੈ ਇਸ ਸਮੇਂ। ਜੀ 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 ਅਗਲੀ ਆਪਾਂ ਗੱਲ ਕਰਦੇ ਹਾਂ, ਨਹੀਂ ਰੁਕ ਰਿਹਾ ਕਮੇਟੀ ਦੇ ਨਵੇਂ ਪ੍ਰਧਾਨ ਦਾ ਹੋ ਰਿਹਾ ਲਗਾਤਾਰ ਵਿਰੋਧ। ਇਹ ਵਿਰੋਧ ਬੜਾ ਅਜੀਬ ਕਿਸਮ ਦਾ ਹੋਇਆ ਪਿਆ। ਦੇਖੋ ਐਸਾ ਇਤਿਹਾਸ ਸਿਰਜਿਆ ਜਾ ਰਿਹਾ ਜਿਹੜਾ ਅੱਗੇ
ਜਥੇਦਾਰ ਦੇ ਪੁਤਲੇ ਫੂਕ ਕੇ ਸਿੱਟਿਆ ਗਿਆ ਸੀਗਾ। ਤੁਹਾਨੂੰ ਯਾਦ ਹੋਣਾ ਜੀ, ਇੱਕ ਵਾਹਿਦ ਜਥੇਦਾਰ ਹੈ ਗਿਆਨੀ ਗੁਰਬਚਨ ਸਿੰਘ ਜੀ ਦੇ ਪੁਤਲੇ ਉਸੇ ਅਕਾਲ ਤਖਤ ਤੋਂ ਥੋੜੀ ਦੂਰ ਪਰਿਕਰਮਾ ਦੇ ਵਿੱਚ ਘੜੀਸੇ ਗਏ ਸਨ, ਜਿੱਥੇ ਬਹਿ ਕੇ ਉਹ ਫੈਸਲੇ ਕਰਦਾ। ਜੀ, ਹੁਣ ਉਹੀ ਹਾਲ ਹੈ ਜਿਹੜਾ ਇਸ ਕਮੇਟੀ ਪ੍ਰਧਾਨ ਦਾ ਹੋਣ ਡਿਆ ਵਾ। ਆ ਕੱਲ ਅਜਨਾਲੇ ਦੇ ਵਿੱਚ ਜਿੱਥੇ ਦਮਦਮੀ ਟਕਸਾਲ ਹੈ ਉਹਨਾਂ ਦਾ ਹੈਡਕੁਆਟਰ ਆ, ਉੱਥੇ ਵੀ ਉਹਨਾਂ ਨੇ ਪੁਤਲੇ ਫੂਕਣੇ ਸ਼ੁਰੂ ਕਰ ਦਿੱਤੇ ਆ। ਉੱਥੇ ਕੱਲ ਪੁਤਲਾ ਫੂਕਿਆ ਗਿਆ। ਹੋਰ ਵੀ ਕਈ ਥਾਵਾਂ ਤੇ ਕਿਤੇ ਝੰਡੀਆਂ ਦਿਖਾਈਆਂ ਜਾ ਰਹੀਆਂ, ਕਿਤੇ ਸਵਾਲ ਕੀਤੇ ਜਾ ਰਹੇ, ਬਹੁਤ ਕੁਛ ਆ। ਜੀ, ਜਿਹੜੇ ਇੱਧਰ ਸੋਸ਼ਲ ਮੀਡੀਆ ਵਾਲੇ ਉਹ ਵੀਡੀਓ ਕੱਢ ਕੇ ਲਈ ਆਉਂਦੇ ਆ, ਸਕਰੀਨ ਸ਼ਾਟ ਜੇ ਕੱਢ ਕੇ ਲਈ ਆਉਂਦੇ ਆ। ਕਿਤੇ ਲੰਗੋਵਾਲ ਸਾਹਿਬ ਉੱਥੇ ਪਾਦਰੀਆਂ ਦੇ ਕੋਲ ਜਾ ਕੇ ਅਰਦਾਸ ਕਰਵਾਉਂਦੇ ਪਏ ਆਪਣੇ ਲਈ, ਕਿਤੇ ਉਹ ਮੰਦਿਰ ਦੇ ਵਿੱਚ ਪੂਜਾ ਕਰਦੇ ਪਏ ਆ। ਲੋਕ ਕਹਿੰਦੇ ਆ ਕਿ ਇਹ ਕਿਹੋ ਜਿਹਾ ਆਲਰਾਊਂਡਰ ਲੱਭਿਆ ਸੁਖਬੀਰ ਸਿੰਘ ਬਾਦਲ, ਹਰੇਕ ਪਾਸੇ ਚੌਕੇ ਛੱਕੇ ਮਰੀ ਜਾਂਦਾ, ਹਰੇਕ ਪਾਸੇ ਹੀ ਬੈਟਿੰਗ ਕਰੀ ਜਾਂਦਾ। ਕਮਾਲ ਦੀ ਗੱਲ, ਮੰਦਿਰ ਚ ਵੀ ਰੌਲਾ, ਸਾਈਆਂ ਕੋਲ ਜਾਣ ਦਾ ਵੀ ਰੌਲਾ, ਰਹਿੰਦੀ ਕਸਰ ਹੈ ਜਿਹੜੀ ਉਹ ਸਰਸੇ ਜਾ ਕੇ ਕੱਢੀ ਹੋਈ ਆ। ਕਈ ਕਿਸਮ ਦੇ, ਵੈਸੇ ਇੱਕ ਅਲੱਗ ਤਰ੍ਹਾਂ ਦੀ ਬਹਿਸ ਆ, ਕਿਉਂਕਿ ਜਦੋਂ ਬੰਦਾ ਕੋਈ ਰਾਜਨੀਤਿਕ ਹੁੰਦਾ ਵੋਟਾਂ ਲਈ ਉਹਨੂੰ ਬਹੁਤ ਥਾਵਾਂ ਤੇ ਜਾਣਾ ਪੈਂਦਾ। ਐਸੀ ਕੋਈ ਸੰਵਿਧਾਨ ਦੇ ਵਿੱਚ ਰੋਕ ਨਹੀਂ, ਪਰ ਧਰਮ ਦੇ ਮਾਮਲਿਆਂ ਦੇ ਵਿੱਚ ਕਈ ਵਾਰ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜੇ ਤੁਸੀਂ ਆਪਣੇ ਆਪ ਨੂੰ ਨਾਲ ਧਾਰਮਿਕ ਆਗੂ ਵੀ ਗਿਣਦੇ ਹੋ। ਹੁਣ ਇੱਥੇ ਹੀ ਨਹੀਂ ਰੁਕਦੀ ਗੱਲ, ਅਗਲੀ ਗੱਲ ਇਹ ਆ ਜਾਂਦੀ ਆ ਕਿ ਇਸ ਸਮੇਂ ਗੋਬਿੰਦ ਸਿੰਘ ਲੌਂਗੋਵਾਲ ਤੇ ਵੱਧ ਤੋਂ ਵੱਧ ਇਲਜ਼ਾਮ ਲੱਗਦੇ ਪਏ ਆ। ਇੱਕ ਤੇ ਇਹ ਇਲਜ਼ਾਮ ਸਰਸੇ ਵਾਲਾ, ਇਸ ਇਲਜ਼ਾਮ ਦੇ ਤਾਂ ਉਹਨੇ ਗਿਆਨੀ ਗੁਰਬਚਨ ਸਿੰਘ ਦੇ ਖਿਲਾਫ ਵੀ ਕਈ ਸਵਾਲ ਖੜੇ ਕਰ ਦਿੱਤੇ ਆ। ਉਹ ਕਹਿੰਦਾ ਜੀ ਕਿ ਮੈਂ ਤੇ ਦੇਖੋ ਕਦੇ ਸਰਸੇ ਦੇ ਕੋਲੋਂ ਵੀ ਨਹੀਂ ਲੰਘਿਆ, ਵੋਟਾਂ ਮੰਗਣ ਤੇ ਦੂਰ ਦੀ ਗੱਲ ਆ। ਤੇ ਲੋਕ ਕਹਿੰਦੇ ਆ ਕਿ ਜੇ ਤੂੰ ਸਰਸੇ ਨਹੀਂ ਗਿਆ ਤੇ ਫਿਰ ਸਜ਼ਾ ਕਾਹਤੋਂ ਭੁਗਤੀ? ਉਹ ਕਹਿੰਦਾ ਜੀ ਇਹ ਤਾਂ ਹੁਣ ਜਥੇਦਾਰ ਸਾਹਿਬ ਦੱਸ ਸਕਦੇ ਆ, ਮੈਨੂੰ ਤਾਂ ਪਤਾ ਨਹੀਂ ਸਜ਼ਾ ਕਾਹਤੋਂ ਦੇ ਦਿੱਤੀ ਆ। ਤੇ ਲੋਕ ਕਹਿੰਦੇ ਪਏ ਆ ਕਿ ਅਕਾਲ ਤਖਤ ਦਾ ਜਥੇਦਾਰ ਬਿਨਾਂ ਗੱਲੋਂ ਬਿਨਾਂ ਕਸੂਰੂ ਵੀ ਲੋਕਾਂ ਨੂੰ ਸਜ਼ਾ ਦੇਈ ਜਾਂਦਾ ਤੇ ਔਰ ਅਕਾਲੀ ਲੀਡਰ ਹੀ ਇਹ ਗੱਲ ਕਹੀ ਜਾਂਦਾ। ਤੇ ਕਮਾਲ ਦੀ ਗੱਲ ਆ ਕਿ ਇਕੱਲੇ ਜਥੇਦਾਰ ਤੇ ਹੀ ਸਵਾਲ ਖੜੇ ਨਹੀਂ ਕਰਦਾ ਪਿਆ ਪ੍ਰਧਾਨ ਸਾਹਿਬ, ਪ੍ਰਧਾਨ ਸਾਹਿਬ ਉਸ ਕਮੇਟੀ ਤੇ ਵੀ ਸਵਾਲ ਖੜੇ ਕਰਦਾ ਪਿਆ ਜਿਸ ਕਮੇਟੀ ਦੀ ਉਹਨਾਂ ਨੂੰ ਨੁਮਾਇੰਦਗੀ ਮਿਲੀ ਹੈ। ਕਿਉਂਕਿ ਤੁਹਾਨੂੰ ਯਾਦ ਹੋਣਾ ਜਦੋਂ ਇਹ ਸਾਰਾ ਰੌਲਾ ਰੱਪਾ ਪਿਆ ਸੀ ਤਾਂ ਇਸ ਪੈ ਰੌਲੇ ਰੱਪੇ ਦੇ ਦੌਰਾਨ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਸੀਗਾ ਕਿ ਭਾਈ ਕਮੇਟੀ ਵਾਲੇ ਇੱਕ ਕਮੇਟੀ ਬਿਠਾਉਣ ਜਿਹੜੀ ਕਿ ਇਸ ਮਾਮਲੇ ਦੀ ਤਹਿ ਤੱਕ ਜਾਵੇ ਕਿ ਉੱਥੇ ਕਿਹੜੇ ਕਿਹੜੇ ਲੀਡਰ ਗਏ ਸਨ। ਔਰ ਉਹ ਕਮੇਟੀ 2-3 ਵਾਰੀ ਉਹ ਵਕਫਾ ਵੀ ਵਧਾ ਕੇ ਆਈ ਸੀਗੀ ਅਕਾਲ ਤਖਤ ਤੋਂ ਕਿ ਸਾਨੂੰ ਥੋੜਾ ਜਿਹਾ ਹੋਰ ਟਾਈਮ ਦਿਓ। ਤੁਹਾਨੂੰ ਯਾਦ ਹੋਣਾ ਗੁਰਚਰਨ ਸਿੰਘ ਗਰੇਵਾਲ ਵੀ ਉਹਦੇ ਵਿੱਚ ਸੀਗੇ। ਤਾਂ ਉਹ ਜਿਹੜੀ 3 ਮੈਂਬਰੀ ਕਮੇਟੀ ਸੀ ਉਹਨੇ ਜਾਂਚ ਪੜਤਾਲ ਕੀਤੀ। ਇਹਦਾ ਮਤਲਬ ਉਹ ਕਮੇਟੀ ਵੀ ਝੂਠੀ ਹੈ ਔਰ ਜਿਹੜੀ ਅੱਗੇ SGPC ਨੇ ਕਮੇਟੀ ਬਿਠਾਈ ਹੈ ਫਿਰ ਉਹ ਵੀ ਝੂਠੀ ਹੈ। ਇਹਦੇ ਅੱਜ ਤੁਸੀਂ ਨੁਮਾਇੰਦਗੀ ਕਰਦੇ ਪਏ, ਤੁਸੀਂ ਤੇ ਕਹਿੰਦੇ ਹੋ ਕਿ ਮੈਂ ਗਿਆ ਹੀ ਨਹੀਂ। ਤੇ ਜਿਹੜੀ ਕਮੇਟੀ ਨੇ ਜਾਂਚ ਪੜਤਾਲ ਕੀਤੀ ਇਹਦਾ ਮਤਲਬ ਕਿ ਉਹਦੀ ਜਾਂਚ ਪੜਤਾਲ ਵੀ ਝੂਠੀ ਤੇ ਜਿਨ੍ਹਾਂ ਨੇ ਫਿਰ ਤੁਹਾਨੂੰ ਸਜ਼ਾ ਸੁਣਾਈ ਉਹ ਵੀ ਝੂਠੀ ਹੈ। ਇੱਕ ਦੋਸ਼ ਹੋਰ ਵੀ ਲੱਗਦਾ ਪਿਆ, ਇੱਕ ਦੋਸ਼ ਇਹ ਲੱਗਦਾ ਪਿਆ ਕਿ ਇਹਨਾਂ ਨੇ 2004 ਦੇ ਵਿੱਚ ਵਿਧਾਇਕ ਹੁੰਦਿਆਂ ਪ੍ਰਧਾਨ ਸਾਹਿਬ ਨੇ ਗੁਰਦੁਆਰਾ ਕੈਬੋਵਾਲ, ਗੁਰਦੁਆਰਾ ਜਿਹੜਾ ਉੱਥੇ 4 ਕਿੱਲੇ ਜ਼ਮੀਨ ਜਿਹੜੀ ਆ ਉਹ ਵੀ ਆਪਣੇ ਨਾਮ ਕਰਾ ਲਈ ਸੀਗੀ, ਜਦ ਕਿ ਉਹ ਜ਼ਮੀਨ ਐਸੀ ਜ਼ਮੀਨ ਸੀ ਜਿਹਦਾ ਇੰਤਕਾਲ ਮਾਫੀ ਵਜੋਂ ਦਰਜ ਸੀਗਾ। ਮਾਫੀ ਤੋਂ ਭਾਵੇਂ ਆ ਕਿ ਉਹ ਗਾਂ ਕਿਸੇ ਦੇ ਨਾਮ ਤੇ ਚੜ੍ਹ ਹੀ ਨਹੀਂ ਸੀ ਸਕਦੀ। ਉਹ ਵੀ ਕਹਿੰਦੇ ਆ ਕਿ ਕੇਸ ਜਿਹੜਾ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਕੋਲ ਤੁਰਿਆ ਫਿਰਦਾ। ਇਹਨੇ ਸਾਰੇ ਦੋਸ਼ਾਂ ਦੇ ਲੱਗ ਜਾਣ ਤੋਂ ਬਾਅਦ ਪ੍ਰਧਾਨ ਦਾ ਇਹ ਸਫ਼ਰ ਹੈ ਜਿਹੜਾ ਸੁਖਾਲਾ ਟੱਪ ਜੂਗਾ, ਐਸੀ ਉਮੀਦ ਕਰਨੀ ਬਹੁਤ ਬੇਈਮਾਨੀ ਆ। ਹੁਣ ਤੇ ਇਹ ਡਰ ਲੱਗਦਾ ਆ ਕਿ ਅੱਗੇ ਇਕੱਲੇ ਜਥੇਦਾਰ ਦਾ ਵਿਰੋਧ ਹੁੰਦਾ ਸੀਗਾ ਤੇ ਹੁਣ ਕਿਤੇ ਇਹ ਨਾ ਹੋਵੇ ਕਿ ਡਬਲ ਵਿਰੋਧ ਹੋਣਾ ਸ਼ੁਰੂ ਹੋ ਜਾਵੇ। ਸੋ ਬਹੁਤ ਦੁਵਿਧਾ ਵਾਲੀ ਗੱਲ ਆ। ਹਾਲਾਂਕਿ ਗੋਬਿੰਦ ਸਿੰਘ ਲੌਂਗੋਵਾਲ 2 ਦਿਨ ਤੇ ਬੋਲਦੇ ਰਹੇ, ਕਾਫੀ ਜ਼ੋਰ ਸ਼ੋਰ ਨਾਲ ਬੋਲਦੇ ਰਹੇ ਆ, ਪਰ ਆਹ ਹੁਣ 2 ਦਿਨਾਂ ਤੋਂ ਚੁੱਪ ਨੇ। ਚੁੱਪ ਸ਼ਾਇਦ ਉਹਨਾਂ ਨੂੰ ਕਹਿਣ ਲਈ ਜਾਂ ਚੁੱਪ ਰਹਿਣ ਲਈ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਭਾਈ ਤੁਸੀਂ ਚੁੱਪ ਬਖਸ਼ੋ, ਕਿਉਂਕਿ ਤੁਹਾਡੀ ਜਿਹੜੀ ਬੋਲੀ ਆ, ਤੁਹਾਡੇ ਬੋਲਣ ਦੇ ਨਾਲ ਸਾਡੇ ਖਿਲਾਫ ਜਿਹੜਾ ਸ਼ਿਕੰਜਾ ਲੋਕਾਂ ਦਾ ਹੋਰ ਕੱਸਿਆ ਜਾ ਰਿਹਾ। ਅਸੀਂ ਤੇ ਲੋਕਾਂ ਦੇ ਮਨ 'ਚ ਜਗ੍ਹਾ ਬਣਾ ਰਹੇ ਸੀਗੇ ਤੇ ਤੁਸੀਂ ਤੇ ਜਿਹੜੀ ਬੜੀ ਮਾੜੀ ਮੋਟੀ ਬਚੀ ਖੁਚੀ ਹੈ ਜਗ੍ਹਾ ਉਹ ਵੀ ਢਾਹ ਰਹੇ ਹੋ। ਸੋ ਇਹਦੇ ਨਾਲ ਚੰਗਾ ਕਿ ਚੁੱਪ ਕਰ ਜਾਓ, ਇੱਕ ਚੁੱਪ ਤੇ 100 ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਖੇਡ ਦੀ ਸੰਸਾਰ ਦੇ ਵਿੱਚ ਕੀ ਚੱਲ ਰਿਹਾ ਜੀ? ਦੇਖੋ ਖੇਡ ਜਗਤ ਦੇ ਵਿੱਚ ਕਈ ਤਮਾਸ਼ੇ ਹੋਣ ਡਏ ਆ। ਇੱਕ ਤੇ ਇਹ ਕੱਲ ਤੁਸੀਂ ਵੇਖਿਆ ਹੋਣਾ ਕਿ ਸ੍ਰੀਲੰਕਾ ਦੇ ਖਿਡਾਰੀਆਂ ਨੇ ਮਾਸਕ ਪਾ ਲਏ, ਅੱਜ ਵੀ ਮਾਸਕ ਪਾ ਕੇ ਉਹ ਮੈਦਾਨ ਦੇ ਬਾਹਰ ਬੈਠੇ ਰਹੇ। ਵੈਸੇ ਅੱਜ ਉਹਨਾਂ ਦੀ ਬੈਟਿੰਗ ਸੀ ਦਿੱਲੀ ਦੇ ਵਿੱਚ ਔਰ ਉਹ ਵੀ ਬਹੁਤ
ਤਮਾਸ਼ਾ ਖੂਬ ਹੋਇਆ। ਸਾਡੇ ਇੱਥੋਂ ਦੇ ਲੋਕ ਆ ਜਿਹੜੇ ਕ੍ਰਿਕਟ ਭਗਤ ਆ ਜਾਂ ਮੋਦੀ ਭਗਤ ਵੀ ਕਹਿ ਲਓ, ਉਹ ਕਹਿੰਦੇ ਆ ਕਿ ਸਾਡੇ ਦੇਸ਼ ਦੀ ਸਾਖ ਖਰਾਬ ਕਰ ਲਈਏ, ਲੰਕਾ ਵਾਲਿਆਂ ਨੇ ਚਾਲ ਚੱਲੀ ਆ। ਉਹ ਕੁੱਟ ਖਾਂਦੇ ਪਏ ਸਨ, ਉਹਨਾਂ ਨੇ ਬਦਨਾਮ ਕੀਤਾ ਸਾਡੇ ਮੁਲਕ ਨੂੰ। ਪਰ ਸੱਚਾਈ ਇਹ ਆ ਕਿ ਅੱਜ ਜਦੋਂ ਹਵਾ ਦੀ ਕੁਆਲਿਟੀ ਮਾਪੀ ਗਈ ਤਾਂ ਜਿਹੜਾ PM 2.5 ਹੁੰਦਾ 에ਅਰ ਕੁਆਲਿਟੀ ਦਾ ਇੰਡੈਕਸ ਜਿਹੜਾ, ਉਹ ਇਸ ਸਮੇਂ ਜੋ ਪੂਰੇ ਦੇਸ਼ ਦੇ ਵਿੱਚ ਸਭ ਤੋਂ 5 ਖਤਰਨਾਕ ਜਗ੍ਹਾ ਨੇ, ਉਹ ਦਿੱਲੀ ਦੀਆਂ ਦੱਸਦਾ ਪਿਆ। ਇਹਦਾ ਮਤਲਬ ਆ ਕਿ ਹਾਲੇ ਵੀ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਜ਼ਹਿਰੀਲਾਪਨ ਆ, ਗੰਦਲਾਪਨ ਆ ਹਵਾ ਦੇ ਵਿੱਚ। ਸੋ ਸ੍ਰੀਲੰਕਾ ਵਾਲੇ ਝੂਠ ਨਹੀਂ ਸੀ ਬੋਲਦੇ। ਇਹ ਇੱਕ ਗੱਲ ਅੱਜ ਸਾਬਤ ਹੋ ਗਈ ਆ, ਔਰ ਅੰਕੜਿਆਂ ਦੇ ਆਧਾਰ ਤੇ ਜਿਹੜੀ ਰਿਪੋਰਟ ਆਈ ਆ, ਪੈਮਾਨਿਆਂ ਦੇ ਆਧਾਰ ਤੇ ਜੋ ਰਿਪੋਰਟ ਆਈ, ਉਹਨੇ ਸਾਬਤ ਕੀਤਾ। ਦੂਜੀ ਖਬਰ ਜਿਹੜੀ ਇਹ ਆ ਕਿ ਉਸੇ ਮੈਚ ਦੇ ਵਿੱਚ ਵਿਰਾਟ ਕੋਹਲੀ ਨੇ ਇੱਕ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਆ। ਉਹ ਸਭ ਤੋਂ ਵੱਧ ਦੋਹਰੇ ਸੈਂਕੜੇ ਲਾਉਣ ਵਾਲਾ ਕਪਤਾਨ ਬਣਿਆ। ਜੇ ਹਾਕੀ ਦੀ ਗੱਲ ਕਰੀਏ, ਅੱਜ ਹਾਕੀ ਦੇ ਵਿੱਚ ਭਾਰਤ ਲਈ ਨਿਰਾਸ਼ਾਜਨਕ ਦਿਨ ਰਿਹਾ। ਜੋ ਵਰਲਡ ਹਾਕੀ ਲੀਗ ਚੱਲਦੀ ਪਈ ਆ, ਉਹਦੇ ਵਿੱਚ ਅੱਜ ਇਹ ਜਰਮਨ ਤੋਂ 2 ਗੋਲਾਂ ਨਾਲ ਹਾਰ ਗਏ ਆ। ਪਰਸੋਂ ਇੰਗਲੈਂਡ ਤੋਂ ਇਹ 2-1 ਨਾਲ ਹਾਰ ਗਏ ਸੀਗੇ। ਪਹਿਲਾ ਮੈਚ ਇਹਨਾਂ ਨੇ ਆਸਟ੍ਰੇਲੀਆ ਦੇ ਨਾਲ 1-1 ਨਾਲ ਬਰਾਬਰ ਖੇਡਿਆ ਸੀਗਾ। ਪਰ ਇਸ ਟੂਰਨਾਮੈਂਟ ਦੀ ਖਾਸੀਅਤ ਇਹ ਆ ਕਿ ਇਹ ਜਿਹੜੀਆਂ 8 ਟੀਮਾਂ, ਇਹ ਕੁਆਟਰ ਫਾਈਨਲ ਦੇ ਵਿੱਚ ਪਹੁੰਚੀਆਂ ਹੋਈਆਂ ਆਲਰੇਡੀ। ਕੁਆਟਰ ਫਾਈਨਲ ਇਹਨਾਂ ਨੇ ਖੇਡਣਾ ਹੀ ਆ ਸਾਰਿਆਂ ਨੇ। ਪਰ ਜ਼ੋਰਦਾਰ ਟੂਰਨਾਮੈਂਟ ਦੇ ਵਿੱਚ ਜ਼ਬਰਦਸਤ ਤਿਆਰੀ ਨਾਲ ਉੱਤਰੀ ਭਾਰਤੀ ਟੀਮ ਨੇ ਜਿਸ ਤਰ੍ਹਾਂ ਦੀਆਂ ਟੱਕਰਾਂ ਦਿੱਤੀਆਂ, ਉਹ ਟੱਕਰਾਂ ਵੀ ਲਾਮਿਸਾਲ ਆ। ਸੋ ਇਹ ਹਾਕੀ ਦੀਆਂ ਗੱਲਾਂ ਸੀਗੀਆਂ। ਹੁਣ ਕਬੱਡੀ ਦੀ ਜੇ ਗੱਲ ਕਰੀਏ, ਕਬੱਡੀ ਦਾ ਇੱਕ ਬਹੁਤ ਮਸ਼ਹੂਰ ਕੱਪ ਆ, ਮੰਡੌੜ ਦਾ ਕਬੱਡੀ ਕੱਪ। ਇਹ ਪਟਿਆਲੇ ਜ਼ਿਲ੍ਹੇ 'ਚ ਹੈ। ਮੰਡੌੜ ਦਾ ਕਬੱਡੀ ਕੱਪ ਹੈ ਜਿਹੜਾ, ਉਹ ਰਾੜਾ ਸਾਹਿਬ ਅਕੈਡਮੀ ਨੇ ਜਿੱਤ ਲਿਆ। ਇੱਥੇ 8 ਅਕੈਡਮੀਆਂ ਭਿੜੀਆਂ, ਬਹੁਤ ਵੱਡੀਆਂ ਟੀਮਾਂ ਸੀ, ਬਹੁਤ ਨਾਮੀ ਖਿਡਾਰੀ ਸੀਗੇ। 1.25 ਲੱਖ ਦਾ ਨਾਮ ਸੀਗਾ। ਸੋ ਇਸ ਰਾੜਾ ਸਾਹਿਬ ਅਕੈਡਮੀ ਨੇ ਮੇਰੇ ਖਿਆਲ ਦੇ ਨਾਲ ਨਕੋਦਰ ਕਲੱਬ ਨੂੰ ਹਰਾ ਕੇ ਇਹ 1.25 ਲੱਖ ਦਾ ਨਾਮ ਹੈ ਜਿਹੜਾ ਝੋਲੀ ਪਾਇਆ। ਜੀ ਤੇ ਬਹੁਤ ਮਿੰਟੂ ਜੀ, ਤੁਹਾਡਾ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ, ਸਤਿਕਾਰ, ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।